ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਬਰਸ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸਲਾਮ ਵਾਲੇਕਮ। ਜੀ ਰਾਜ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਅੱਜ 21 ਦਸੰਬਰ 2020 8 ਕੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਜੋ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਸੋ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਔਰ ਦੁਆ ਕਰਦੇ ਹਾਂ ਕਿ ਤੁਸੀਂ ਜਿਉਂਦੇ ਰਹੋ, ਹੱਸਦੇ ਰਹੋ, ਵਸਦੇ ਰਹੋ ਤੇ TV84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਸੂਰਾ ਸੋ ਪਹਿਚਾਨੀਏ ਜੋ ਲੜਿਆ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ। ਵਿਊਅਰਸ, ਜਿਹੜੇ ਇਹ ਸ਼ਹੀਦੀ ਪੰਦਰਵਾੜੇ ਦੇ ਜਿਹੜੇ ਇਹ ਦਿਨ ਨੇ ਉਹ ਚੱਲ ਰਹੇ ਨੇ। ਸੋ ਇਹਨਾਂ ਦਿਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਿਹੜੇ 4 ਸਾਹਿਬਜ਼ਾਦਿਆਂ, 3 ਪਿਆਰਿਆਂ, ਮਾਤਾ ਗੁਜਰੀ ਜੀ ਅਤੇ ਹਜ਼ਾਰਾਂ ਸਿੰਘਾਂ ਸਿੰਘਣੀਆਂ ਨੇ ਜਿਹੜੇ ਸ਼ਹਾਦਤਾਂ ਦੇ ਜਿਹੜੇ ਉਹ ਜਾਮ ਪੀਤੇ ਸਨ। ਸੋ ਅਸੀਂ ਇਸ ਸਮੁੱਚੇ ਪੰਦਰਵਾੜੇ ਦੇ ਜਿਹੜੇ ਪ੍ਰੋਗਰਾਮ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਸੋ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਆਪਾਂ ਗੱਲਬਾਤ ਕਰੀਏ ਕਿ ਜਿਸ ਤਰ੍ਹਾਂ ਕਿ ਨਟੰਕੀ ਮਾਸਟਰ ਨਰਿੰਦਰ ਮੋਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੋ ਸ਼ਹੀਦੀ ਦਿਨ ਮੌਕੇ ਕਿਸਾਨਾਂ ਕੋਲ ਪਹੁੰਚਣ ਦੀ ਬਜਾਏ ਅਚਾਨਕ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਪਹੁੰਚ ਗਏ ਔਰ ਗੁਰੂ ਦਾ ਕ੍ਰਿਸ਼ਮਾ ਦੇਖੋ ਵਿਊਅਰਸ, ਜਦੋਂ ਮੋਦੀ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਸੀ ਤਾਂ ਸ਼ਹੀਦੀ ਦਿਨ ਦੇ ਹੁਕਮਨਾਮੇ ਦੀ ਜਿਹੜੀ ਵਿਆਖਿਆ ਹੈ ਉਹ ਹੋ ਰਹੀ ਸੀ, ਜਿਸ ਵਿੱਚ ਮੋਦੀ ਵਰਗੇ ਜਿਹੜੇ ਪਖੰਡੀਆਂ ਨੂੰ ਇਹ ਸ਼ੀਸ਼ਾ ਦਿਖਾਇਆ ਗਿਆ ਕਿ ਧਰਮ ਦਾ ਭੇਖ ਧਾਰਨ ਕਰਨ ਨਾਲ ਕੋਈ ਧਰਮੀ ਨਹੀਂ ਹੋ ਜਾਂਦਾ ਜਦੋਂ ਤੱਕ ਇਨਸਾਨੀਅਤ ਦਾ ਪਿਆਰ ਔਰ ਰੱਬ ਦੀ ਸੱਚੀ ਇਬਾਦਤ ਨਹੀਂ ਕਰਦਾ, ਉਹ ਮੌਤ ਦਾ ਜੋ ਹੈ ਉਹ ਖਾਜਾ ਬਣੇਗਾ, ਜਿਹੜੇ ਪਾਸੇ ਮਰਜ਼ੀ ਉਹ ਭੱਜ ਲਵੇ। ਸੋ ਅੱਜ ਸਾਰਾ ਦਿਨ ਕੁਝ TV ਚੈਨਲਾਂ ਤੇ ਸੋਸ਼ਲ ਮੀਡੀਆ ਤੇ ਗੁਰੂ ਸਾਹਿਬ ਦੇ ਜਿਹੜੇ ਇਹ ਹੁਕਮਨਾਮੇ ਦੇ ਟੈਗ ਨੇ ਉਹ ਚੱਲਦੇ ਰਹੇ ਨੇ ਔਰ ਮੋਦੀ ਨੂੰ ਫਿਟਕਾਰਾਂ ਪਾਈਆਂ ਗਿਆ ਨੇ ਕਿ ਤੂੰ ਕਦੋਂ ਤੱਕ ਭੇਖੀ ਬਣ ਕੇ ਜ਼ੁਲਮ ਕਰਦਾ ਰਹੇਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਤੁਸੀਂ ਬੜੀ ਚੰਗੀ ਸ਼ੁਰੂਆਤ ਕੀਤੀ ਹੈ ਕਿਉਂਕਿ ਜਿਉਂ ਹੀ ਦਸੰਬਰ ਦਾ ਮਹੀਨਾ ਆਉਂਦਾ ਹੈ ਔਰ ਖਾਸ ਤੌਰ ਤੇ ਇਹ ਪੰਦਰਵਾੜਾ ਜਿਹੜਾ ਚੱਲ ਰਿਹਾ ਹੈ, ਇਹ ਸਾਨੂੰ ਲਗਭਗ 3 ਸਦੀਆਂ ਪਹਿਲਾਂ ਦੇ ਉਸ ਸਾਡੇ ਮਾਣਮੱਤੇ ਇਤਿਹਾਸ ਨਾਲ ਜੋੜਦਾ ਹੈ, ਜਿਹੜਾ ਬੇਸ਼ੱਕ ਸ਼ਹੀਦੀਆਂ ਦਾ ਇਤਿਹਾਸ ਹੈ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 21 ਦਸੰਬਰ ਦਾ ਦਿਨ ਉਹ ਦਿਨ ਹੈ ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੱਡੇ ਦੋਵੇਂ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਔਰ ਉਹਨਾਂ ਦੇ ਨਾਲ 3 ਪਿਆਰੇ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਔਰ 40 ਦੇ ਕਰੀਬ ਸਿੱਖਾਂ ਨੇ ਚਮਕੌਰ ਦੀ ਕੱਚੀ ਗੜ੍ਹੀ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਦੁਸ਼ਮਣ ਦੀ ਫੌਜ, ਜਿਸ ਵਿੱਚ 22 ਤਾਰ ਦੇ ਪਹਾੜੀ ਰਾਜੇ, ਜਿਸ ਵਿੱਚ ਸੂਬਾ ਸਰਹੰਦ ਦੀ ਫੌਜ, ਸੂਬਾ ਲਾਹੌਰ ਦੀ ਫੌਜ, ਦਿੱਲੀ ਦਰਬਾਰ ਦੀ ਫੌਜ, ਉਹਨਾਂ ਦਾ ਮੁਕਾਬਲਾ ਕਰਕੇ ਉਹਨਾਂ ਨੇ ਸ਼ਹੀਦੀ ਜਾਮ ਪੀਤੇ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋਨਾਂ ਸਾਹਿਬਜ਼ਾਦਿਆਂ ਦੀ ਉਮਰ ਉਸ ਵੇਲੇ 14 ਤੇ 16 ਸਾਲ ਦੀ ਸੀ। ਔਰ ਇਹ ਜਿਹੜਾ ਫਖਰ ਔਰ ਪ੍ਰਾਈਡ ਹੈ
ਔਰ ਅੱਲਾ ਯਾਰ ਖਾਂ ਯੋਗੀ ਜਿਹੜੇ 19ਵੀਂ ਸਦੀ ਦੇ ਅਖੀਰ ਔਰ 20ਵੀਂ ਸਦੀ ਦੇ ਬਿਗਨਿੰਗ ਦੇ ਵਿੱਚ ਇੱਕ ਮਸ਼ਹੂਰ ਪੰਜਾਬੀ ਸ਼ਾਇਰ ਹੋਏ ਨੇ। ਉਹਨਾਂ ਨੇ ਇਸ ਸਾਰੇ ਵਾਕਿਆ ਨੂੰ, ਦੋਨੋਂ ਹੀ ਵਾਕਿਆਤ ਜਿਹੜੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਔਰ ਛੋਟੇ ਸਾਹਿਬਜ਼ਾਦਿਆਂ ਦੀ, ਅੱਜ ਵੀ ਜਦੋਂ ਹਰ ਥਾਂ ਗੁਰਦੁਆਰਿਆਂ ਦੇ ਵਿੱਚ ਇਸ ਦਿਨ ਨੂੰ ਮਨਾਇਆ ਜਾ ਰਿਹਾ ਹੈ, ਤੇ ਸਭ ਤੋਂ ਅੰਜੀਮ ਔਰ ਸਭ ਤੋਂ ਪਾਵਰਫੁਲ ਟ੍ਰਿਬਿਊਟ ਜੇ ਕੋਈ ਹੈ ਤੇ ਉਹ ਅੱਲਾ ਯਾਰ ਖਾਂ ਯੋਗੀ ਦੇ ਲਫ਼ਜ਼ ਨੇ। ਔਰ ਉਹਦੇ 'ਚ ਜਦੋਂ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਅੱਜ ਦੇ ਦਿਨ ਹੁੰਦੀ ਹੈ, ਬਟ 20 ਦਸੰਬਰ ਦੀ ਰਾਤ ਨੂੰ ਜਦੋਂ 10ਵੇਂ ਪਾਤਸ਼ਾਹ 20 ਦਸੰਬਰ 1704 ਉਹ ਚਮਕੌਰ ਦੀ ਗੜੀ 'ਚ ਪਹੁੰਚਦੇ ਨੇ, ਅਨੰਦਪੁਰ ਦੇ ਕਿਲੇ 'ਚੋਂ ਨਿਕਲੇ, ਸਰਸਾ ਦਾ ਕੰਢਾ ਜਿੱਥੇ ਦੁਸ਼ਮਣ ਫੌਜ ਬੇਸ਼ੱਕ ਉਹਨਾਂ ਨੇ ਕੁਰਾਨ ਦੇ ਉੱਤੇ ਕਸਮਾਂ ਖਾਧੀਆਂ ਸੀ, ਗੀਤਾ ਦੇ ਉੱਤੇ ਕਸਮਾਂ ਖਾਧੀਆਂ ਸੀ, ਬਾਈ ਧਾਰ ਦੇ ਪਹਾੜੀ ਰਾਜਿਆਂ ਨੇ ਗਊ ਦੀਆਂ ਆਟੇ ਦੀਆਂ ਗਊਆਂ ਬਣਾ ਕੇ ਭੇਜੀਆਂ ਸੀ, ਲੇਕਿਨ ਉਹ ਆਪਣੇ ਵਾਅਦਿਆਂ ਨੂੰ ਤੋੜ ਕੇ ਵਾਅਦਾ ਸ਼ਿਕਨੀ ਕਰਕੇ ਹਮਲਾਵਰ ਹੋਏ ਔਰ ਉਹਨਾਂ ਫੌਜਾਂ ਦੇ ਘੇਰੇ ਚੋਂ ਨਿਕਲ ਕੇ ਸਰਸਾ ਦਰਿਆ ਜਿਹੜਾ ਕਿ ਉਸ ਰਾਤ ਚੜਿਆ ਹੋਇਆ ਸੀ ਪੂਰੀ ਤਰ੍ਹਾਂ, ਗੁਰੂ ਸਾਹਿਬ ਇਸ ਕੱਚੀ ਗੜੀ ਦੇ ਵਿੱਚ ਪਹੁੰਚਦੇ ਨੇ। ਔਰ ਉਹ ਰਾਤ ਦਾ ਨਜ਼ਾਰਾ ਜਿਹੜਾ ਅੱਲਾ ਯਾਰ ਖਾਂ ਯੋਗੀ ਨੇ ਬੰਨੇ, ਔਰ ਅੱਜ ਦਾ ਦਿਨ ਜਦੋਂ ਕਿ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਚਮਕੌਰ ਦੀ ਗੜੀ ਚੋਂ ਨਿਕਲ ਕੇ ਬਰਾਬਰ ਮੁਕਾਬਲਾ ਕਰਕੇ, ਤੇ ਉਹਨਾਂ ਦੇ ਮੈਂ ਲਫ਼ਜ਼ਾਂ ਦੇ ਨਾਲ ਇਸ ਟ੍ਰਿਬਿਊਟ ਨੂੰ ਦਿਆਂਗਾ ਕਿ ਪ੍ਰੀਵੀਅਸ ਨਾਈਟ ਜਦੋਂ ਗੁਰੂ ਸਾਹਿਬ ਆਪਣੇ ਸਾਹਿਬਜ਼ਾਦਿਆਂ ਵੱਲ ਦੇਖ ਰਹੇ ਨੇ, ਉਹਨਾਂ ਦੇ ਮੂੰਹ ਪਲੋਸ ਰਹੇ ਨੇ, ਉਹ ਥੱਕੇ ਹੋਏ ਨੇ ਬੱਚੇ, ਔਰ ਉਹ ਕਹਿ ਰਹੇ ਨੇ ਕਿ 10ਵੇਂ ਪਾਤਸ਼ਾਹ ਦੇ ਅੰਦਰ ਉਸ ਵੇਲੇ ਕੀ ਚੱਲ ਰਿਹਾ ਸੀ ਕਿ ਕਰਤਾਰ ਸੇ ਕਹਿ ਰਹੇ ਥੇ ਗੋਇਆ रूबरू होकर कल जाऊंगा चमकौर से मैं सुर्ख रू होकर। ਔਰ ਇੱਕ ਆਪਣੇ ਆਪ ਦੇ ਵਿੱਚ ਜਦੋਂ ਬਹੁਤ ਵਾਰ ਇਹ ਕਿਹਾ ਜਾਂਦਾ ਹੈ ਕਿ ਸਿੱਖ ਪਿੱਛੇ ਨਹੀਂ ਹਟਦਾ, ਜਾਂ ਜੰਗ ਦੇ ਮੈਦਾਨ 'ਚ ਜਿੰਨੀ ਟਫ ਬੈਟਲ ਹੁੰਦੀ ਹੈ ਉਹਦੇ ਵਿਚਲਾ ਉਹਨਾਂ ਬੈਸਟ ਸੋਲਜਰ ਜਿਹੜਾ ਉਹ ਬਾਹਰ ਆਉਂਦਾ ਹੈ, ਤੇ ਉਸ ਦਾ ਕਾਰਨ ਇਹ ਚਮਕੌਰ ਦੀ ਗੜੀ, ਹਰ ਸਿੱਖ ਦੇ ਅੰਦਰ ਚਮਕੌਰ ਦੀ ਗੜੀ ਹੈ ਕਿ ਬੇਸ਼ੱਕ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਵੀ ਹੋਏ, ਤੁਸੀਂ ਗਿਣਤੀ ਦੇ ਹੋਵੋ, ਪਰ ਜਿਹੜਾ ਤੁਸੀਂ ਗੁਰਬਾਣੀ ਦਾ ਫਰਮਾਨ ਪੜ੍ਹਿਆ, ਭਗਤ ਕਬੀਰ ਜੀ ਦਾ ਇਹ ਫਰਮਾਨ ਹੈ ਕਿ ਸਿੱਖ ਦੇ ਅੰਦਰ ਇਹ ਗੱਲ ਦ੍ਰਿੜ ਕਰਵਾਈ ਹੋਈ ਹੈ ਗੁਰੂ ਨੇ ਕਿ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕਟ ਮਰੈ ਕਬਹੂ ਨਾ ਛਾੜੇ ਖੇਤ। ਕਿ ਉਹੀ ਬਹਾਦਰ ਹੈ, ਸੂਰਬੀਰ ਹੈ, ਯੋਧਾ ਹੈ, ਵਾਰੀਅਰ ਹੈ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਪੁਰਜ਼ਾ ਪੁਰਜ਼ਾ ਹੋ ਜਾਏ, ਉਹਦੇ ਸਰੀਰ ਦੇ ਟੁਕੜੇ ਹੋ ਜਾਣ, ਪਰ ਉਹ ਕਦੇ ਵੀ ਜੰਗ ਦੇ ਮੈਦਾਨ ਚੋਂ ਪਿੱਛੇ ਨਾ ਹਟੇ। ਔਰ ਚਮਕੌਰ ਦੀ ਗੜੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਕਿਵੇਂ 10ਵੇਂ ਪਾਤਸ਼ਾਹ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਸਾਹਿਬਜ਼ਾਦਿਆਂ ਨੂੰ ਜੰਗ ਦੇ ਮੈਦਾਨ 'ਚ ਜੂਝਦਿਆਂ ਔਰ ਸ਼ਹੀਦ ਹੁੰਦਿਆਂ ਦੇਖਿਆ। ਔਰ ਜਦੋਂ ਹੀ ਸਾਹਿਬਜ਼ਾਦਾ ਅਜੀਤ ਸਿੰਘ ਜਿਹੜੇ ਵੱਡੇ ਨੇ ਪਹਿਲਾਂ ਬਾਹਰ ਨਿਕਲਦੇ ਨੇ, ਸ਼ਹੀਦ ਹੁੰਦੇ ਨੇ, ਔਰ 10ਵੇਂ ਪਾਤਸ਼ਾਹ ਉਸ ਕੱਚੀ ਗੜੀ ਚੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾਉਂਦੇ ਨੇ, ਤੇ ਇਵੇਂ ਹੀ ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੁੰਦੇ ਨੇ। ਸੋ ਇਹ ਸਾਰਾ ਹੀ ਇਤਿਹਾਸ, ਔਰ 3 ਪਿਆਰੇ ਜਿਹੜੇ 5 ਪਿਆਰਿਆਂ ਦੀ ਚੋਣ 14 ਅਪ੍ਰੈਲ 1699 ਦੀ ਵਿਸਾਖੀ ਨੂੰ ਗੁਰੂ ਸਾਹਿਬ ਨੇ ਕੀਤੀ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਉਹਨਾਂ ਚੋਂ 3 ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਵੀ ਜਿਹੜੇ ਨੇ ਉਹ ਇਹਨਾਂ ਦਿਨਾਂ ਚਮਕੌਰ ਦੀ ਗੜੀ ਔਰ ਹਜ਼ਾਰਾਂ ਸਿੱਖ ਸਰਸਾ ਦੇ ਕੰਢੇ ਤੋਂ ਸ਼ੁਰੂ ਹੋ ਕੇ ਉਹਨਾਂ ਦੀਆਂ ਸ਼ਹਾਦਤਾਂ ਦਾ ਇਹ ਸਾਰਾ 15 ਵਾੜਾ ਜ਼ਾਹਰ ਅਸੀਂ 15 ਦਿਨਾਂ ਨੂੰ ਕਹਿੰਦੇ ਹਾਂ। ਸੋ ਇਹ ਜਿਹੜਾ ਸਾਰਾ ਸਫ਼ਰ ਹੈ, ਅਨੰਦਪੁਰ ਦਾ ਕਿਲਾ ਛੱਡਣਾ, ਸਰਸਾ ਦਾ ਕੰਢਾ, ਚਮਕੌਰ ਦੀ ਗੜੀ, ਫਿਰ 10ਵੇਂ ਪਾਤਸ਼ਾਹ ਦਾ ਅਗਲੇ ਦਿਨ ਸੁਰੱਖਿਅਤ ਗੜੀ ਚੋਂ ਨਿਕਲ ਕੇ ਮਾਛੀਵਾੜੇ ਦੇ ਜੰਗਲਾਂ 'ਚ ਪਹੁੰਚਣਾ, ਔਰ ਫਿਰ ਮਾਛੀਵਾੜੇ ਤੋਂ ਦੀਨੇ ਕਾਂਗੜ ਤੱਕ ਦਾ ਸਫ਼ਰ ਜਿੱਥੇ ਗੁਰੂ ਸਾਹਿਬ ਜ਼ਫਰਨਾਮਾ ਲਿਖਦੇ ਨੇ ਔਰੰਗਜ਼ੇਬ ਨੂੰ ਐਡਰੈਸ ਕਰਕੇ, ਫਿਰ ਜਦੋਂ ਤੱਕ ਅਸੀਂ 14 ਜਨਵਰੀ ਤੱਕ ਪਹੁੰਚਦੇ ਹਾਂ, ਫਿਰ ਖਿਦਰਾਣੇ ਦੀ ਜੰਗ, ਖਿਦਰਾਣੇ ਦੀ ਢਾਬ ਦੇ ਕੰਢੇ ਜਿੱਥੇ ਅੱਜ ਮੁਕਤਸਰ ਸਾਹਿਬ, ਜਿੱਥੇ 40 ਮੁਕਤਿਆਂ ਦੀ ਜਿਹੜੀ ਹੈ ਉਹ ਅਸੀਂ ਉਸ ਸਾਖੀ ਨੂੰ ਵਿਚਾਰਦੇ, ਕਿਉਂਕਿ ਇਹ ਹੈ ਸਾਰਾ ਸਫ਼ਰ। ਔਰ ਇਹ ਬੇਸ਼ੱਕ ਜਦੋਂ ਤੁਸੀਂ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਔਖਾ ਵਕਤ ਦੇਖਦੇ ਹੋ, ਉਹ ਅਸਲ ਦੇ ਵਿੱਚ ਉਹਨਾਂ ਕੌਮਾਂ ਦੀ ਘਾੜਤ ਘੜ ਰਿਹਾ ਹੁੰਦਾ ਹੈ। ਔਰ ਇਹ ਨਹੀਂ ਹੈ ਕਿ ਵੀ ਸਾਡੀ ਤਾਂ 2 ਵੇਲੇ ਦੀ ਅਰਦਾਸ ਦੇ ਵਿੱਚ ਸਾਡਾ ਇਤਿਹਾਸ ਪਰੋਇਆ ਹੋਇਆ, ਅਸੀਂ ਜਿਹੜਾ ਹੈ ਉਹ ਜਦੋਂ 2 ਵੇਲੇ
ਗੁਰੂ ਨੂੰ ਯਾਦ ਕਰਦੇ ਹਾਂ, ਰੱਬ ਨੂੰ ਯਾਦ ਕਰਦੇ ਹਾਂ, ਤੇ ਫਿਰ ਅਸੀਂ ਆਪਣੇ ਇਤਿਹਾਸ ਨੂੰ ਵੀ ਯਾਦ ਕਰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਇਹ ਸਾਰੇ 18ਵੀਂ ਸਦੀ ਦੇ ਟੌਰਚਰ ਕਰਨ ਦੇ ਤੌਰ ਤਰੀਕੇ ਸਨ। ਔਰ ਇਹਦੇ ਬਾਵਜੂਦ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੁਣ ਇਹ ਰਿਮਾਈਂਡਰ ਹੈ, ਔਰ ਉਹੀ ਰਿਮਾਈਂਡਰ ਜਦੋਂ ਤੁਸੀਂ ਜਿਵੇਂ ਅਸੀਂ ਇਸਲਾਮ ਦੇ ਹਵਾਲੇ ਨਾਲ ਜਿਹਦੇ 'ਚ ਜਿਹੜੇ ਨੇ ਇਮਾਮ ਹੁਸੈਨ, ਹਸਨ ਹੁਸੈਨ ਦਾ ਜ਼ਿਕਰ ਹੁੰਦਾ ਹੈ ਅੱਜ ਤੱਕ ਵੀ, ਕਰਬਲਾ 1400 ਸਾਲ ਬਾਅਦ ਵੀ ਜਦੋਂ ਕੋਈ ਵੀ ਮੁਸਲਮਾਨ ਉਸ ਮੈਦਾਨ ਵੱਲ ਦੇਖਦਾ ਹੈ, ਬੇਸ਼ੱਕ ਸ਼ਹਾਦਤਾਂ ਹੁੰਦੀਆਂ ਨੇ, ਲੇਕਿਨ ਜਿਵੇਂ ਇੱਕ ਉਰਦੂ ਸ਼ਾਇਰ ਨੇ ਇਸ ਜੁਮਲੇ ਦੇ ਨਾਲ ਇਸ ਸਪਿਰਿਟ ਨੂੰ ਬਿਆਨ ਦਿੱਤਾ ਸੀ ਕਿ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ, ਕਿ ਕਰਬਲਾ ਨੇ ਇਸਲਾਮ ਨੂੰ ਕਮਜ਼ੋਰ ਨਹੀਂ ਕੀਤਾ। ਬੇਸ਼ੱਕ ਵਕਤੀ ਤੌਰ ਤੇ ਸ਼ਹਾਦਤਾਂ ਹੁੰਦੀਆਂ ਨੇ, ਔਰ ਜਿਹੜਾ ਐਨਮੀ ਕਬੀਲਾ ਹੈ ਜਾਂ ਐਨਮੀ ਹੈ ਉਹਦਾ ਹੱਥ ਉੱਪਰ ਹੁੰਦਾ, ਪਰ ਅਲਟੀਮੇਟਲੀ ਸ਼ਹੀਦਾਂ ਦਾ ਖੂਨ ਉਸ ਮਜ਼ਹਬ ਜਾਂ ਉਸ ਵਿਚਾਰਧਾਰਾ ਜਾਂ ਉਸ ਆਈਡੀਓਲੋਜੀ ਦੀ ਬੁਨਿਆਦ ਦੇ ਵਿੱਚ ਜਾਂਦਾ ਹੈ, ਨੀਹਾਂ ਦੇ ਵਿੱਚ ਜਾਂਦਾ ਹੈ। ਜਦੋਂ ਅਸੀਂ ਸਿੱਖ ਕਹਿੰਦੇ ਨੇ ਕਿ ਸਿੱਖੀ ਦਾ ਮਹਿਲ 10ਵੇਂ ਪਾਤਸ਼ਾਹ ਨੇ ਆਪਣਾ ਸਰਬੰਸ ਕੁਰਬਾਨ ਕਰਕੇ ਇਸ ਮਹਿਲ ਦੀ ਨੀਂਹ ਰੱਖੀ ਹੈ, ਤੇ ਫਿਰ ਜ਼ਾਹਰ ਹੈ ਕਿ ਜਦੋਂ ਸਿੱਖ ਕਦੇ ਵੀ ਕਿਸੇ ਹਾਲਤ ਦੇ ਵਿੱਚ ਵੀ ਹੋਏਗਾ, ਉਹਨੂੰ ਚਮਕੌਰ ਦੀ ਗੜੀ ਨਹੀਂ ਭੁੱਲੇਗੀ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਅਸੀਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਔਰ ਮਾਤਾ ਗੁਜਰੀ ਜੀ 10ਵੇਂ ਪਾਤਸ਼ਾਹ ਦੇ ਮਾਤਾ, 7 ਤੇ 9 ਸਾਲ ਦੇ ਗੁਰੂ ਦੇ ਸਾਹਿਬਜ਼ਾਦੇ, ਜਿਨ੍ਹਾਂ ਨੂੰ ਜਿਉਂਦੇ ਜੀ ਦੀਵਾਰ ਦੇ ਵਿੱਚ ਚਿਣ ਦਿੱਤਾ ਗਿਆ ਕਿਉਂਕਿ ਇਹ ਫਤਵਾ ਸੁਣਾਇਆ ਗਿਆ ਸੀ, ਉਹਨਾਂ ਦੀ ਸ਼ਹਾਦਤ ਦਾ ਜ਼ਿਕਰ ਵੀ ਅਸੀਂ ਕਰਾਂਗੇ। ਔਰ ਇਹ ਸਾਰੇ ਦਿਨ ਐਸੇ ਨੇ ਜਿਹਦੇ 'ਚ ਉਹੀ ਯਾਦਾਂ ਹਰ ਗੁਰਦੁਆਰੇ ਦੇ ਵਿੱਚ ਵੱਡੇ ਪੈਮਾਨੇ ਤੇ ਜਿਹੜਾ ਉਹ ਸਮਾਗਮ ਹੋ ਰਹੇ ਨੇ। ਔਰ ਖਾਸ ਤੌਰ ਤੇ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਆਲਰੇਡੀ ਚਮਕੌਰ ਸਾਹਿਬ ਜਿਹੜਾ ਟਾਊਨ ਹੈ ਉਸ ਦੇ ਵਿੱਚ ਵੱਡਾ ਜਿਹੜਾ ਸ਼ਹੀਦੀ ਜੋੜ ਮੇਲਾ ਅਸੀਂ ਕਹਿੰਦੇ, ਕਿਉਂਕਿ ਇਹ ਵੀ ਜਿੱਥੇ ਸ਼ਹੀਦੀਆਂ ਹੁੰਦੀਆਂ ਨੇ, ਸ਼ਹੀਦੀ ਸਾਨੂੰ ਜੋੜਦੀ ਹੈ ਰੱਬ ਦੇ ਨਾਲ ਵੀ, ਆਪਣੇ ਇਤਿਹਾਸ ਨਾਲ ਵੀ, ਆਪਣੇ ਸਾਂਝੇ ਪ੍ਰਾਈਡ ਨਾਲ ਵੀ। ਔਰ ਇਹ ਵੀ ਮੈਂ ਸਮਝਦਾ ਵੀ ਜੇ ਚਮਕੌਰ ਦੀ ਗੜੀ ਨਾ ਹੁੰਦੀ, ਸਰਹੰਦ ਦੀ ਕੰਧ ਨਾ ਹੁੰਦੀ, ਤੇ ਫਿਰ ਸ਼ਾਇਦ ਸਾਡੇ ਕੋਲ ਉਹ ਕਿੱਥੋਂ ਪ੍ਰੇਰਨਾ ਹੁੰਦੀ ਜਿਹਦੇ 'ਚ ਕਿ ਅੱਜ ਵੀ, ਜਦੋਂ ਕਿ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੇ ਬਜ਼ੁਰਗ ਸਿੱਖ ਕਿਸਾਨ, ਬੱਚੇ ਬੱਚੀਆਂ ਬੀਬੀਆਂ ਉਹ 5 ਥਾਵਾਂ ਦੇ ਉੱਤੇ ਡਿਫਰੈਂਟ ਦਿੱਲੀ ਦੇ ਬਾਹਰ ਬੈਠੇ ਨੇ, ਜਿਹੜਾ ਬਿਲਕੁਲ ਟੈਂਪਰੇਚਰ ਜਿਹੜਾ ਇੰਨਾ ਲੋ ਹੈ ਔਰ ਇਸ ਕਿਸਮ ਦਾ ਹਾਲ ਚੱਲ ਰਿਹਾ, ਔਰ 40 ਦੇ ਨੇੜੇ ਤੇੜੇ ਸ਼ਹੀਦੀਆਂ ਵੀ ਹੋ ਚੁੱਕੀਆਂ ਨੇ। ਪਰ ਜਦੋਂ ਕੋਈ ਵੀ ਮੀਡੀਆ ਪਰਸਨ ਜਾ ਕੇ ਉਹ ਕਿਸੇ ਨੂੰ ਵੀ, ਉਹ ਕਈ ਵਾਰ ਮੀਡੀਆ ਦੀ ਆਦਤ ਹੁੰਦੀ ਹੈ ਕਿ ਉਹ ਆਰਗੇਨਾਈਜ਼ਰਸ ਨਾਲ ਗੱਲ ਕਰਨ ਦੀ ਥਾਂ ਕਾਮਨ ਲੋਕਾਂ ਦੇ ਵਿੱਚ ਜਾ ਕੇ ਪਰਸਪੈਕਟਿਵ ਦੇਣਾ ਚਾਹੁੰਦੇ ਨੇ। ਉਹਨਾਂ ਨੂੰ ਇਹ ਵੀ ਲੱਗਦਾ ਕਿ ਵੀ ਸ਼ਾਇਦ ਐਵੇਂ ਹੀ ਲਿਆਂਦੇ ਹੋਣ। ਔਰ ਕੋਈ ਵੀ ਐਸਾ ਇੰਟਰਵਿਊ ਨਹੀਂ ਹੈ ਜਿਹਦੇ 'ਚ ਜਿਹੜੇ ਬੈਠਾ ਜਾਂ ਬੀਬੀ ਹੈ, ਮਾਤਾ ਹੈ, ਉਹਨੇ ਇਹ ਨਾ ਕਿਹਾ ਹੋਏ, ਜਦੋਂ ਉਹਨਾਂ ਨੂੰ ਕਹਿੰਦੇ ਨੇ ਵੀ ਤੁਸੀਂ ਠੰਡ 'ਚੋਂ, ਕਹਿੰਦੇ ਨੇ ਵੀ ਸਾਡੇ ਤਾਂ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ ਸਨ, ਉਹਨਾਂ ਸ਼ਹੀਦੀਆਂ ਪਾਈਆਂ, ਤੇ ਸਾਨੂੰ ਕੀ ਹੋਇਆ। ਸੋ ਇਹ ਹਿਸਟਰੀ, ਤਾਰੀਖ ਉਹ ਮੋਟੀਵੇਸ਼ਨ ਹੁੰਦੀ ਹੈ ਜਿਹੜੀ ਕੌਮਾਂ ਨੂੰ ਡਿੱਗਣ ਨਹੀਂ ਦਿੰਦੀ। ਔਰ ਜਦੋਂ ਅਸੀਂ ਸਿੱਖ ਇਤਿਹਾਸ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਅਸੀਂ ਤਾਂ ਰਿਪੀਟਡਲੀ ਜਦੋਂ ਅਜੇ ਦੁਨੀਆ ਦੇ ਵਿੱਚ ਨਸਲਕੁਸ਼ੀ ਜਾਂ ਜੈਨੋਸਾਈਡ ਜਾਂ ਐਥਨਿਕ ਕਲਿੰਜ਼ਿੰਗ ਜਾਂ ਹੋਲੋਕਾਸਟ ਇਹ ਲਫ਼ਜ਼ ਘੜੇ ਵੀ ਨਹੀਂ ਸੀ ਗਏ, ਤੇ ਸਾਡਾ ਲਫ਼ਜ਼ ਘੱਲੂਘਾਰਾ ਹੈ ਜਿਸ ਦੇ ਵਿੱਚ, ਕਿਉਂਕਿ ਜਿਹੜੀਆਂ ਕੌਮਾਂ ਵੈਲੀ ਆਫ ਡੈਥ ਚੋਂ ਗੁਜ਼ਰਦੀਆਂ ਨੇ, ਮੌਤ ਦੀ ਘਾਟੀ ਚੋਂ ਗੁਜ਼ਰਦੀਆਂ ਨੇ, ਉਹਨਾਂ ਨੂੰ ਜਿਹੜੀਆਂ ਨਹਾਤੀਆਂ ਹੀ ਖੂਨ ਦੇ ਨਾਲ ਹੁੰਦੀਆਂ ਨੇ, ਉਹਨਾਂ ਨੂੰ ਕੋਈ ਡੇਗ ਨਹੀਂ ਸਕਦਾ ਮਾਰਨੇ। ਠੀਕ ਹੈ, ਕੌਮਾਂ ਦੇ ਵਿੱਚ ਕਮਜ਼ੋਰੀਆਂ ਵੀ ਆਉਂਦੀਆਂ, ਗਲਤ ਫੈਸਲੇ ਵੀ ਹੁੰਦੇ ਨੇ, ਕਈ ਵਾਰ ਦਿਲਗੀਰੀ ਵੀ ਹੁੰਦੀ ਹੈ, ਪਰ ਉਹੀ ਦਿਲਗੀਰੀ ਅਸੀਂ ਲਗਭਗ 36 ਸਾਲ ਪਹਿਲਾਂ ਦੇਖੀ ਸੀ। ਜਦੋਂ ਜੂਨ ਦੇ ਪਹਿਲੇ ਹਫ਼ਤੇ ਇੰਦਰਾ ਗਾਂਧੀ, ਜਨਰਲ ਵੈਦਿਆ ਨੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਅਕਾਲ ਤਖਤ ਢਾਹ ਦਿੱਤਾ ਹੈ, ਦਰਬਾਰ ਸਾਹਿਬ ਤੇ ਸੈਂਕੜਿਆਂ ਗੋਲੀਆਂ ਦੇ ਨਿਸ਼ਾਨ ਔਰ ਹਜ਼ਾਰਾਂ ਮਾਸੂਮ ਸਿੱਖਾਂ ਦਾ ਖੂਨ ਜਿਹੜਾ ਉਹ ਗੁਰਦੁਆਰਿਆਂ ਦੀਆਂ ਪ੍ਰਕਰਮਾਂ ਦੇ ਅੰਦਰ ਡੋਲਿਆ ਗਿਆ, ਟੈਂਕਾਂ ਤੋਪਾਂ ਦੇ ਨਾਲ ਹਮਲਾ। ਔਰ ਉਹ ਪੀਰੀਅਡ ਸੀ, ਉਹ ਪੀੜ, ਉਹ ਜਿਹੜਾ ਤੁਸੀਂ ਦਰਦ ਵੀ ਸੀ,
ਇੱਕ ਬੇਵਫਾਈ ਹੋਣਾ, ਧੋਖਾ ਹੋਣਾ, ਇਸ ਦੀ ਕਸਕ ਇੱਕ ਵੱਖਰੀ ਹੁੰਦੀ ਹੈ। ਇਹ ਇੱਕ ਦੀ ਗੱਲ ਨਹੀਂ ਹੈ। ਕਹਿਣ ਨੂੰ ਤਾਂ ਅਸੀਂ ਉਹਦੇ ਹਵਾਲੇ ਨਾਲ ਇਹ ਤੂੰ ਬਰੂਤੇ ਕਹਿੰਦੇ ਆ ਕਿ ਜਦੋਂ ਉਹਨੂੰ ਉਹਦੇ ਸਭ ਤੋਂ ਕਲੋਜ਼ ਦੋਸਤ ਜਿਹੜਾ ਹੈ ਉਹ ਉਹੀ ਛੁਰਾ ਮਾਰਦਾ ਹੈ ਬਰੂਤ ਕਿ ਤੂੰ ਬਰੂਤੇ। ਲੇਕਿਨ ਹਰ ਕੌਮ ਦੀ ਹਿਸਟਰੀ ਦੇ ਵਿੱਚ ਸਾਡੇ ਲਈ ਉਹ ਜੂਨ 84 ਦੀ ਜਿਹੜੀ ਘਟਨਾ ਸੀ, ਕਿਉਂਕਿ ਬਹੁਤ ਸਾਰਿਆਂ ਨੂੰ ਇਹ ਉਹਨਾਂ ਦੇ ਗੁਮਾਨ 'ਚ ਵੀ ਨਹੀਂ ਸੀ ਕਿ ਵੀ ਇਹ ਸਾਡੇ ਹੀ ਜਿਹੜਾ ਉਹ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਟੈਂਕਾਂ ਤੋਪਾਂ ਨਾਲ ਹਮਲਾ ਕਰ ਸਕਦੀਆਂ ਨੇ, ਤੇ ਹਰਟ ਵੀ ਸੀ ਔਰ ਕਿਤੇ ਨਾ ਕਿਤੇ ਰੋਹ ਵੀ ਸੀ ਕਿ ਕੋਈ ਉੱਠੇ। ਭਾਈ ਸੁੱਖਾ ਸਿੰਘ ਮਹਤਾਬ ਸਿੰਘ ਦਾ ਭਰਾ ਕੋਈ ਉੱਠੇ, ਇਹਨਾਂ ਜ਼ਾਬਰਾਂ ਤੋਂ ਬਦਲਾ ਲੈ। ਅਸੀਂ ਤਾਰੀਖ 'ਚ ਕੀ ਮੂੰਹ ਦਿਖਾਵਾਂਗੇ? ਇੰਦਰਾ ਗਾਂਧੀ, ਜਨਰਲ ਵੈਦਿਆ ਫੌਜਾਂ ਭੇਜ ਕੇ ਜਿਹੜਾ ਉਹ ਸੁੱਕੇ ਬਚ ਗਏ। ਸੋ ਮੈਂ ਸਮਝਦਾ ਹਾਂ ਕਿ ਵੀ ਇਹ ਜੇ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਨਾ ਹੁੰਦੇ, ਜੇ 18ਵੀਂ ਸਦੀ ਦਾ ਸਾਡੇ ਵੰਗਾਰ ਦਾ ਕੁਰਬਾਨੀਆਂ ਦਾ ਇਤਿਹਾਸ ਨਾ ਹੁੰਦਾ, ਜੇ ਸਵਾ ਲੱਖ ਨਾਲ ਜੂਝਣ ਦੀ ਸਪਿਰਿਟ ਨਾ ਹੁੰਦੀ, ਤੇ ਫਿਰ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਕੇਰ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ, ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ ਜਿਨ੍ਹਾਂ ਨੇ ਜਨਰਲ ਵੈਦਿਆ ਨੂੰ ਪੂਨੇ ਜਾ ਕੇ ਜਿਹੜਾ ਸਜ਼ਾ ਯਾਫਤਾ ਕੀਤਾ, ਕਿਉਂਕਿ ਇਹ ਦੋ ਵੱਡੇ ਜ਼ਿੰਮੇਵਾਰ ਸਨ ਜਿਨ੍ਹਾਂ ਨੇ ਫੌਜ ਭੇਜੀ ਔਰ ਫੌਜ ਦੀ ਕਮਾਂਡ ਜਨਰਲ ਵੈਦਿਆ ਕਰ ਰਿਹਾ ਸੀ। ਬੇਸ਼ੱਕ ਉਹਦੀ ਕੀਮਤ ਉਸ ਤੋਂ ਬਾਅਦ ਅਸੀਂ ਇੱਕ ਪੂਰੀ ਜਨਰੇਸ਼ਨ ਸਾਡੀ ਵਾਈਪ ਆਊਟ ਕਰ ਦਿੱਤੀ ਗਈ। ਨਵੰਬਰ 84 ਚ ਕੀ ਹੋਇਆ, ਪਰ ਸਾਨੂੰ ਉਹਦਾ ਕੋਈ ਗੁਮਾਨ ਨਹੀਂ ਹੈ। ਅਸੀਂ ਹਿਸਟਰੀ ਦਾ ਉਹ ਪੈਰਾਮੀਟਰ ਠੀਕ ਲੈਵਲ ਦੇ ਉੱਤੇ ਸੈੱਟ ਕੀਤਾ। ਔਰ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, 1 ਮਹੀਨੇ ਤੋਂ ਜ਼ਿਆਦਾ ਦਾ ਵਕਤ ਹੋ ਚੁੱਕਾ ਹੈ ਬਿਲਕੁਲ ਕਿ ਲੱਖਾਂ ਦੀ ਗਿਣਤੀ 'ਚ ਕਿਸਾਨ ਇੱਕ ਜਿਹੜੇ ਦਿੱਲੀ 'ਚ ਬੈਠੇ ਨੇ, ਆਲਮੋਸਟ 29 ਦਿਨ ਹੋ ਗਏ ਨੇ। ਪੰਜਾਬ ਦੇ ਵਿੱਚ ਲਗਭਗ 3 ਮਹੀਨੇ ਤੋਂ ਇਹ ਰੇਲਵੇ ਟਰੈਕਾਂ ਤੇ ਬੈਠੇ ਸੀ। ਪੰਜਾਬ 'ਚ ਮਾਲ ਗੱਡੀਆਂ ਦੂਜੀਆਂ ਰੋਕੀਆਂ ਹੋਈਆਂ ਸੀ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਸਮੂਹ ਜਿਸ ਨੂੰ ਜਿਹੜਾ ਸਿੱਖ ਕਿਸਾਨ ਲੀਡ ਕਰ ਰਹੇ ਨੇ, ਉਹਨਾਂ ਦੇ ਨਾਲ ਜੋ ਕਿਸ ਕਿਸਮ ਦਾ ਸਲੂਕ ਕੀਤਾ ਜਾ ਰਿਹਾ, ਉਹਨਾਂ ਨੂੰ ਕਿਹੜੇ ਲਕਬਾਂ ਦੇ ਨਾਲ, ਕੋਈ ਆਤੰਕਵਾਦ, ਕੋਈ ਅਲਗਾਵਵਾਦ, ਕੋਈ ਪਾਕਿਸਤਾਨ ਸਪਾਂਸਰਡ, ਕੋਈ ਖਾਲਿਸਤਾਨ, ਕੋਈ ਲੈਫਟਿਸਟ, ਕੋਈ ਟੁਕੜੇ ਗੈਂਗ, ਪਤਾ ਨਹੀਂ ਕਿੰਨੇ। ਔਰ ਉਹਨਾਂ ਦੇ ਕੋਈ ਬਿਹਾਰ 'ਚ ਬੈਠਾ ਐਮਪੀ ਬੋਲ ਰਿਹਾ, ਕੋਈ ਉਹਨਾਂ ਦਾ ਬੀਜੇਪੀ ਦਾ ਬੋਲ ਰਿਹਾ, ਡਿਫਰੈਂਟ ਆਵਾਜ਼ਾਂ ਕੱਢ ਰਹੇ ਨੇ। ਲੇਕਿਨ ਇਹ ਹਕੂਮਤ ਵੀ ਚੰਗੀ ਤਰ੍ਹਾਂ ਸਮਝਦੀ ਹੈ, ਆਰਐਸਐਸ ਵੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਉਹਨਾਂ ਨੇ ਭੁੰਡਾਂ ਦੇ ਖੱਖਰ ਨੂੰ ਛੇੜ ਲਿਆ। ਹੁਣ ਇਹ ਠੀਕ ਹੈ ਕਿ ਭਾਈ ਜਿੰਨੀ ਦੇਰ ਸ਼ਹਿਦ ਦੀਆਂ ਮੱਖੀਆਂ ਬੈਠੀਆਂ ਹੁੰਦੀਆਂ ਨੇ, ਉਹ ਸ਼ਹਿਦ ਹੀ ਦੇ ਰਹੀਆਂ ਹੁੰਦੀਆਂ, ਉਹਨਾਂ ਦਾ ਬੈਠੇ ਹੋਣਾ ਹੀ ਜਿਹੜਾ ਉਹ ਸ਼ਹਿਦ ਹੁੰਦਾ ਹੈ। ਤੇ ਜਦੋਂ ਇੱਕ ਵਾਰ ਉਹ ਜਿਹੜਾ ਸ਼ਹਿਦ ਦੀਆਂ ਮੱਖੀਆਂ ਦਾ ਛੱਤਾ ਉਸ ਨੂੰ ਕੋਈ ਛੇੜ ਦਿੰਦਾ ਤੇ ਫਿਰ ਉਹ ਕਿੰਨੀ ਤਬਾਹੀ ਕਰਦੀਆਂ, ਇਹ ਇਹਨਾਂ ਨੂੰ ਪਤਾ ਹੈ ਕਿ ਭਾਈ ਹੁਣ ਇਹਨਾਂ ਨੇ ਜਿਹੜਾ ਸਿੱਖ ਕੌਮ ਦੇ ਨਾਲ ਕਿਸ ਲੈਵਲ ਦੇ ਉੱਤੇ ਸਿੱਧੀ ਲੜਾਈ ਹੋ ਗਈ। ਉਹਦੇ 'ਚ ਜਦੋਂ ਉੱਥੇ ਬੈਠੇ ਆਮ ਵੀ ਕਹਿੰਦੇ ਨੇ ਨਾ, ਜੇ ਹੁਣ ਆਰ ਪਾਰ ਦੀ ਲੜਾਈ ਹੈ, ਜਾਂ ਅਸੀਂ ਸ਼ਹੀਦ ਹੋਵਾਂਗੇ ਜਾਂ ਜਿੱਤ ਕੇ ਜਾਵਾਂਗੇ, ਜਾਂ ਇਹਨੂੰ ਮੋਦੀ ਨੂੰ ਦੱਸਾਂਗੇ ਕਿ ਭਾਈ ਪੰਜਾਬ ਦਾ ਮਤਲਬ ਕੀ ਹੈ, ਤੇ ਜਾਂ ਅਸੀਂ ਇੱਥੋਂ ਹੁਣ ਜਿਉਂਦੇ ਵਾਪਸ ਨਹੀਂ ਜਾਵਾਂਗੇ, ਅਸੀਂ ਸ਼ਹੀਦੀ ਪਾਵਾਂਗੇ। ਹੁਣ ਇੱਕ ਪਾਸੇ ਤਾਂ ਇਹਨਾਂ ਦਾ ਇਹ ਸਾਰਾ ਹੀ ਲਾਣਾ ਜਿਹੜਾ ਹੈ ਇਸ ਕਿਸਮ ਦੀਆਂ ਇਲਜ਼ਾਮ ਤਰਾਸ਼ੀਆਂ ਕਰ ਰਿਹਾ, ਦੂਸਰੇ ਪਾਸੇ ਡਰੇ ਵੀ ਹੋਏ ਨੇ, ਘਬਰਾਏ ਵੀ ਹੋਏ ਨੇ। ਇਹ ਵੀ ਪਤਾ ਹੈ ਕਿ ਵੀ ਇਹ ਲੜਾਈ ਨੂੰ ਸਿੱਖ ਲੀਡ ਕਰ ਰਹੇ ਨੇ ਤੇ ਸਿੱਖ ਫਿਰ ਪੁਰਜ਼ਾ ਕੱਟ ਮਰੇ, ਕਬੂ ਨਾ ਛਾੜੇ ਖੇਤ, ਉਸ ਤੋਂ ਪਿੱਛੇ ਜਾਣ ਵਾਲੇ ਨਹੀਂ। ਤੇ ਉਹ ਨਟੰਕੀਆਂ ਵੀ ਕਰ ਰਹੇ ਨੇ ਕਿ ਭਾਈ ਜਾਂ ਤਾਂ ਤੁਸੀਂ ਸਿੱਧੇ ਆ ਕੇ ਗੱਲ ਕਰੋ। ਹੁਣ ਉਹ ਨਟੰਕੀ ਗੁਜਰਾਤ 'ਚ ਪਹੁੰਚ ਕੇ ਉਹ ਭੁੱਜ ਔਰ ਕੱਛ ਦੇ ਉਹਨਾਂ ਸਿੱਖ ਕਿਸਾਨਾਂ ਨੂੰ ਸੱਦ ਲਿਆ ਕਿ ਜੀ ਦੱਸੋ ਤੁਹਾਡਾ ਗੁਰਦੁਆਰਾ ਸਾਹਿਬ ਦਾ ਲਈ ਅਸੀਂ ਤੁਹਾਨੂੰ ਥਾਂ ਦੇਣੀ ਹੈ, ਕਿੱਥੇ ਤੁਸੀਂ ਲੈਣੀ ਹੈ। ਔਰ ਬਾਹਰ ਨਿਕਲ ਕੇ ਕਹਿ ਦਿੱਤਾ ਕਿ ਜੀ ਉਹਨਾਂ ਨੇ ਤਾਂ ਬਹੁਤ ਵੈਲਕਮ ਕੀਤਾ ਹੈ ਕਿ ਜੀ ਬਹੁਤ ਚੰਗੇ। ਉਹ ਕਹਿੰਦੇ ਸਾਨੂੰ ਤਾਂ ਗੱਲ ਹੀ ਨਹੀਂ, ਸਾਨੂੰ ਤਾਂ ਗੁਰਦੁਆਰੇ ਲਈ ਜ਼ਮੀਨ ਦੇਣ ਲਈ ਸੱਦਿਆ ਸੀ। ਹੁਣ ਜੇ ਇਹਨੂੰ ਮੋਦੀ ਨੂੰ ਕੋਈ ਪੁੱਛੇ ਉੱਥੇ ਬੈਠਾ ਹੈ, ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜਾ ਸਾਰੀ ਇੰਡੀਅਨ ਪਾਰਲੀਮੈਂਟ ਔਰ ਇਹ ਸਾਰੇ ਪ੍ਰਾਈਮ ਮਿਨਿਸਟਰ ਹਾਊਸ ਜਾਂ ਈਵਨ ਰਾਸ਼ਟਰਪਤੀ ਭਵਨ ਜਿਹੜਾ ਵਾਇਸਰਾਏ ਰੀਗਲ ਸੀ, ਇਹ ਸਾਰੀ ਗੁਰਦੁਆਰੇ ਦੀ ਜ਼ਮੀਨ ਹੈ, ਗੁਰਦੁਆਰਾ ਰਕਾਬਗੰਜ ਦੀ। ਕਿਉਂਕਿ ਰਕਾਬਗੰਜ ਦਾ ਉਹ ਮੁਕਾਮ ਹੈ ਜਿੱਥੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਕੀਤਾ ਗਿਆ ਸੀ ਭਾਈ ਲੱਖੀ ਸ਼ਾਹ ਲੋਬਾਣਾ ਵੱਲੋਂ। ਔਰ ਇਹ ਸਾਰੇ ਜਿਹੜੇ ਨੇ, ਇਹਦਾ ਪੁਰਾਣਾ ਨਾਂ ਰਾਏਸੀਨਾ ਵਿਲੇਜ ਸੀ ਇਹ ਸਾਰੇ ਇਲਾਕੇ ਦਾ। ਔਰ ਇਹ ਬਹੁਤ ਸਾਰੀ ਜ਼ਮੀਨ ਜਿਹੜੀ ਕਿ ਕਦੇ ਇਹਨਾਂ ਗੁਰਦੁਆਰਿਆਂ ਦੇ ਨਾਂ ਬੰਗਲਾ ਸਾਹਿਬ, ਰਕਾਬਗੰਜ, ਸੀਸਗੰਜ, ਮਹਾਰਾਜਾ ਫਰੀਦਕੋਟ, ਮਹਾਰਾਜਾ ਨਾਭਾ, ਇਹਨਾਂ ਨੇ ਲਵਾਈ ਹੋਈ ਸੀ।
ਔਰ ਅੰਗਰੇਜ਼ਾਂ ਨੇ 1909 ਦੇ ਵਿੱਚ ਜਦੋਂ ਦਿੱਲੀ ਨੂੰ ਰਾਜਧਾਨੀ ਬਣਾਉਣ ਵੱਲ ਨਵੀਂ ਦਿੱਲੀ ਜਿਹੜੀ ਹੈ ਕੀਤਾ ਤੇ ਇਸ ਜ਼ਮੀਨ ਨੂੰ ਹੀ ਐਕਵਾਇਰ ਕੀਤਾ ਸੀ ਉਹਨਾਂ ਨੇ ਜ਼ਬਰਦਸਤੀ ਔਰ ਉਸ ਦੇ ਵਿੱਚ ਕੋਈ ਲਹਿੰਦੇ ਪੰਜਾਬ 'ਚ ਥਾਂ ਦਿੱਤੀ ਸੀ। ਔਰ ਫਿਰ ਜਿਹੜੀ ਮੋਰਚੇ ਦੀ ਸ਼ੁਰੂਆਤ, ਬੇਸ਼ੱਕ ਅਸੀਂ ਪਗੜੀ ਸੰਭਾਲ ਹੋਏ ਜੱਟਾਂ ਦੇ ਨਾਲ ਗੱਲ ਕਰਦੇ ਹਾਂ ਕਿ 1906-07 ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਔਰ ਉਹਨਾਂ ਦੇ ਪਿਤਾ ਕਿਸ਼ਨ ਸਿੰਘ ਹੋਰਾਂ ਨੇ ਲਾਇਲਪੁਰ ਦੇ ਇੱਕ ਜਲਸੇ ਦੇ ਵਿੱਚ ਇਸ ਨਜ਼ਮ ਦੇ ਨਾਲ, ਔਰ ਇਹ ਜਿਹੜਾ ਉਸ ਵੇਲੇ ਵੀ ਮਾਲੀਆ ਵਧਾ ਦਿੱਤਾ ਗਿਆ ਸੀ ਨਹਿਰੀ ਪਾਣੀ ਦੇ ਉੱਤੇ, ਔਰ ਇਹੋ ਜਿਹਾ ਹੀ ਮਾਹੌਲ ਸੀ ਜੋ ਜਿਵੇਂ ਅੱਜ ਖੇਤੀ ਕਾਨੂੰਨਾਂ ਦਾ ਇਹਦੀ ਸ਼ੁਰੂਆਤ ਕੀਤੀ ਸੀ। ਪਰ ਇਸ ਗੱਲ ਦਾ ਧਿਆਨ ਰਹੇ ਕਿ ਉਸ ਤੋਂ ਜਿਹੜਾ ਇੱਕ ਪਾਰਟਿਕੂਲਰ ਮੋਰਚਾ ਜਿਹਨੂੰ ਕਹਿੰਦੇ ਹੀ ਰਕਾਬਗੰਜ ਦੀ ਕੰਧ ਦਾ ਮੋਰਚਾ ਸੀ ਜਾਂ ਰਕਾਬਗੰਜ ਦਾ ਮੋਰਚਾ ਸੀ, ਉਹ ਇਹੀ ਸੀ ਕਿ ਵੀ ਉਹਨਾਂ ਨੇ ਇੱਕ ਤਾਂ ਜ਼ਮੀਨ ਲਈ, ਫਿਰ ਜਦੋਂ ਵਾਇਸਰਾਏ ਹਾਊਸ ਜਿਹੜਾ ਅੱਜ ਰਾਸ਼ਟਰਪਤੀ ਭਵਨ ਹੈ ਇਹ ਬਣਨ ਲੱਗਾ ਤੇ ਜਿਹੜੀ ਸੜਕ ਉਧਰ ਨੂੰ ਜਾਂਦੀ ਸੀ ਉਸ ਦੇ ਵਿੱਚ ਰਕਾਬਗੰਜ ਗੁਰਦੁਆਰੇ ਦੀ ਕੰਧ ਆਂਦੀ ਸੀ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ ਹੈ ਕੰਧ ਅਸੀਂ ਢਾ ਦਿਓ, ਕੋਈ ਗੱਲ ਨਹੀਂ। ਔਰ ਉਹਨਾਂ ਨੇ ਰਾਤੋਂ ਰਾਤ, ਉਦੋਂ ਅਜੇ ਸਿੱਖ ਆਬਾਦੀ ਤਾਂ ਦਿੱਲੀ 'ਚ ਬਹੁਤ ਥੋੜੀ ਸੀ, ਬਹੁਤ ਸਾਰੇ ਸਿੱਖ ਤਾਂ 47 ਤੋਂ ਬਾਅਦ ਆਏ ਨੇ, ਉਹਨਾਂ ਨੇ ਉਹ ਕੰਧ ਢਾ ਦਿੱਤੀ ਸੀ। ਔਰ ਉਸ ਪੀਰੀਅਡ ਦੇ ਵਿੱਚ ਇੱਕ ਮੋਰਚਾ, ਹਾਲਾਂ ਉਦੋਂ ਅਜੇ ਅਕਾਲੀ ਦਲ ਵੀ ਹੋਂਦ 'ਚ ਨਹੀਂ ਸੀ ਆਇਆ, ਲੇਕਿਨ ਜਿਹਦੇ 'ਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਔਰ ਉਸ ਵੇਲੇ ਦੇ ਹੋਰ ਅਕਾਲੀ ਆਗੂ ਸੀ, ਉਹਨਾਂ ਨੇ ਸ਼ਹੀਦੀ ਜਥਾ ਤੋਰਿਆ ਸੀ ਕਿ ਭਾਈ ਇਹਨਾਂ ਨੂੰ ਕੋਈ ਹੱਕ ਨਹੀਂ ਹੈ ਕਿ ਸਾਡੇ ਗੁਰਦੁਆਰੇ ਦੀ ਕੰਧ ਜਿਹੜੀ ਆ ਉਹ ਵਾਇਸਰਾਏ ਦਾ ਘਰ ਬਣਾਉਣ ਲਈ ਕਰਨ। ਔਰ ਇੰਨਾ ਕਿ ਜਜ਼ਬਾ ਪੈਦਾ ਹੋਇਆ ਸੀ ਕਿ ਫਿਰ ਮਹਾਰਾਜਿਆਂ ਨੂੰ ਵਿੱਚ ਪਾ ਕੇ ਇਹਨਾਂ ਨੂੰ ਨਾਭੇ ਔਰ ਫਰੀਦਕੋਟ ਵਾਲਿਆਂ ਨੂੰ ਅੰਗਰੇਜ਼ਾਂ ਨੇ ਰਾਤੋਂ ਰਾਤ ਉਹ ਕੰਧ ਬਣਾ ਦਿੱਤੀ ਸੀ, ਕਿਉਂਕਿ ਨਾਲ ਦੀ ਨਾਲ ਫਸਟ ਵਰਲਡ ਵਾਰ ਦੀ ਸ਼ੁਰੂਆਤ ਹੋਣ ਜਾ ਰਹੀ ਸੀ ਔਰ ਸਿੱਖ ਫੌਜ ਵੱਡੀ ਗਿਣਤੀ ਸੀ। ਪਹਿਲੀ ਸੰਸਾਰ ਜੰਗ ਤਾਂ 1 ਲੱਖ ਤੋਂ ਜ਼ਿਆਦਾ ਸਿੱਖ ਫੌਜੀ ਕੈਜੂਅਲਟੀ ਬਣੇ ਨੇ। ਅੰਗਰੇਜ਼ਾਂ ਦੀ ਉਸ ਵੇਲੇ ਫੌਜ ਦਾ ਆਲਮੋਸਟ 26-27% ਸੀ। ਸੋ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਜਿਸ ਨਟੰਕੀ ਮਾਸਟਰ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਮੋਦੀ ਦੀ, ਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ਬਜਾਏ ਕਿ ਜਿਸ ਭਵਨ 'ਚੋਂ ਬੈਠਾ ਪ੍ਰਧਾਨ ਮੰਤਰੀ ਭਵਨ 'ਚ, ਉੱਥੋਂ ਕੁਛ ਮੀਲ 4-5 ਮੀਲ ਦੂਰ ਉਹਨਾਂ ਲੱਖਾਂ ਕਿਸਾਨਾਂ ਕੋਲ ਜਾਂਦਾ, ਜੇ ਉਹਨੂੰ ਸਿੰਘੂ ਬਾਰਡਰ ਦੇ ਕਿਸਾਨਾਂ ਤੋਂ ਡਰ ਲੱਗਦਾ ਬੋਲੇ ਸੋਨਿਹਾਲ ਦੇ ਜਕਾਰਿਆਂ ਤੋਂ, ਤੇ ਦੂਜਿਆਂ ਤੇ ਚਲੇ ਜਾਂਦਾ, ਟਿਕਰੀ ਵਾਲੇ ਤੇ ਚਲੇ ਜਾਂਦਾ, ਕਿਸੇ ਹੋਰ ਤੇ ਚਲਾ ਜਾਂਦਾ, ਉੱਥੇ ਜਾ ਕੇ ਉਹਨਾਂ ਦੇ ਨਾਲ ਗੁਫ਼ਤਗੂ ਕਰਦਾ ਕਿ ਭਾਈ ਤੁਸੀਂ ਆਏ ਹੋ, ਤੁਸੀਂ ਮੇਰੇ ਦੇਸ਼ ਦੇ ਕਿਸਾਨ ਹੋ, ਨਾਲ ਤੁਸੀਂ ਜ਼ੁਬਾਨੀ ਕਲਾਮੀ ਅੰਨਦਾਤਾ ਵੀ ਕਹੀ ਜਾਂਦੇ ਹੋ, ਹਾਲਾਂ ਅੰਨਦਾਤਾ ਤੇ ਨਿਰੰਕਾਰ ਹੁੰਦਾ ਰੱਬ ਹੈ, ਲੇਕਿਨ ਉਹ ਫੂਡ ਉਹ ਸਾਰਾ ਪ੍ਰੋਡਿਊਸ ਹੈ ਜਿਹੜਾ ਜਿਹਦੇ ਨਾਲ ਅਸੀਂ ਸਾਰੇ ਸਰਵਾਈਵ ਕਰਦੇ ਹਾਂ। ਪਰ ਉਹ ਨਟੰਕੀ ਮਾਸਟਰ ਕਵਾ ਹੀ ਨਹੀਂ ਸਕਦਾ ਜਿਹੜਾ ਨਟੰਕੀ ਨਾ ਕਰੇ। ਸੋ ਉਹਨੇ ਬਜਾਏ ਕਿ ਪਹਿਲਾਂ ਇਹ ਵੀ ਸਿੱਖਾਂ ਦੇ ਨਾਲ ਜੋੜ ਕੇ ਕਿ ਵੀ ਉਹਨੂੰ ਲੱਗਦਾ ਹੈ ਕਿ ਵੀ ਇਹ ਸਿੱਖਾਂ ਨੂੰ ਕਿਸੇ ਤਰੀਕੇ ਦੇ ਨਾਲ ਲੋਲੀਪੌਪ ਦੇ ਕੇ ਪਲੋਸ ਲੋ ਤੇ ਬਾਕੀ ਤਾਂ ਕਿਹਦੇ ਪਾਣੀ ਹਾਰ ਨੇ। ਸੋ ਜਿਹੜਾ ਗੁਜਰਾਤ ਵਾਲਾ ਡਰਾਮਾ ਵੀ ਕੀਤਾ, ਕੱਛ ਭੁਜ ਵਾਲਾ, ਉਹ ਵੀ ਇਸੇ ਦਾ ਹਿੱਸਾ ਸੀ। ਫਿਰ 49 ਸਫ਼ਿਆਂ ਦਾ ਇੱਕ ਕਿਤਾਬਚਾ ਜਾਰੀ ਕਰਵਾਇਆ ਜਿਹਦੇ 'ਚ ਕਿ ਜੀ ਕੀ ਕੀਤਾ ਮੈਂ ਸਿੱਖਾਂ ਲਈ, ਅਸੀਂ ਕੀ ਕੀਤਾ, ਫਲਾਂ ਸੈਮੀਨਾਰ ਕਰਵਾਇਆ, ਫਲਾਂ ਦੇਖੋ ਕਰਤਾਰਪੁਰ ਕੋਰੀਡੋਰ ਖੋਲਿਆ, ਦੇਖੋ ਜੀ ਅਸੀਂ ਫਲਾਣਾ ਸਮਾਗਮ ਕਰਾਇਆ। ਉਹਨੇ ਇੱਕ ਪੱਤਰਕਾਰ ਨੇ ਕਹਿੰਦਾ ਤੁਹਾਨੂੰ ਸ਼ਰਮ ਨਹੀਂ ਆਉਂਦੀ, ਕਿੰਨੇ ਹਜ਼ਾਰ ਕਰੋੜ ਤੁਸੀਂ ਕੁੰਭ ਦੇ ਨਾਂ ਥੱਲੇ ਦਿੱਤਾ ਹੈ, ਕਿੰਨੇ ਹਜ਼ਾਰ ਕਰੋੜ ਤੁਸੀਂ ਹੋਰ ਹਿੰਦੂ ਸ਼ਰਾਈਨਸ ਨੂੰ ਦਿੰਦੇ ਹੋ, ਜੇ ਤੁਸੀਂ ਕਿਸੇ ਦੂਸਰੇ ਜਿਹੜੇ ਮਜ਼ਹਬ ਨੇ ਉਹਨਾਂ ਦੇ ਲਈ ਕੁਝ ਕਰ ਵੀ ਦਿੱਤਾ ਹੈ, ਇਹਦੇ 'ਚ ਸਾਂਝ ਜਤਾਉਣ ਦੀ ਕੀ ਲੋੜ ਹੈ। ਲੇਕਿਨ ਇਹ ਗੱਲ ਇਹ ਤਾਂ ਸਾਬਤ ਕਰਦੀ ਹੈ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਲੜਾਈ ਉਹ ਸਿੱਧੀ ਸਿੱਧੀ ਸਿੱਖ ਕੌਮ ਨਾਲ ਲੜ ਰਹੇ ਨੇ। ਔਰ ਹੁਣ ਅਸੀਂ ਉਸ ਮਿਸਟਿਕ ਮੈਸੇਜ ਦੀ ਗੱਲ ਕਰੀਏ, ਰੂਹਾਨੀਅਤ। ਦੇਖੋ ਜਿਹੜਾ ਵੀ ਰੱਬ ਦੇ ਵਿੱਚ ਯਕੀਨ ਕਰਦਾ ਹੈ, ਈਮਾਨ ਰੱਖਦਾ ਹੈ, ਉਸ ਨੂੰ ਦਾ ਇਸ ਗੱਲ ਦੇ ਉੱਤੇ ਫੇਥ ਹੈ, ਵਿਸ਼ਵਾਸ ਹੈ, ਪ੍ਰਤੀਤ ਹੈ ਉਸ ਦੀ ਕਿ ਵਕਤਨ ਬਾ ਵਕਤਨ ਇਹ ਰੂਹਾਨੀ ਜਾਂ ਇਲਾਹੀ ਮੈਸੇਜ ਹੁੰਦੇ ਨੇ। ਬਿਲਕੁਲ ਉਹਨਾਂ ਨੂੰ ਅਸੀਂ ਸੁਣ ਲਈਏ ਤੇ ਬਚ ਜਾਈਦਾ ਜਾਂ ਪਾਰ ਉਤਾਰਾ ਹੋ ਜਾਂਦਾ, ਨਾ ਸੁਣੀਏ ਤੇ ਫਿਰ ਢੱਠੇ ਖੂਚ ਪੈਣ ਵਾਲੀ ਹਾਲਤ ਹੁੰਦੀ ਹੈ। ਹੁਣ ਇਹ ਮੈਸੇजेस ਹਾਲਾਂ ਇਸ ਦੀ ਹਰ ਮਜ਼ਹਬ ਦੇ ਵਿੱਚ ਆਪਣੀ ਰਵਾਇਤ ਹੈ। ਮੈਂ ਕਈ ਵਾਰ ਦੇਖਦਾ ਕਿ ਕੁਝ ਚੀਜ਼ਾਂ ਜਿਹੜੀਆਂ ਤੁਹਾਨੂੰ ਇਹ ਕੁਦਰਤ ਕਾਦਰ ਯਾਦ ਕਰਵਾ ਰਿਹਾ ਹੁੰਦਾ, ਔਰ ਮੈਂ ਸਿੱਖ ਹਿਸਟਰੀ ਦੇ ਹਵਾਲੇ ਨਾਲ ਦੇਖਦਾ ਕਿ 1842 ਦੇ ਵਿੱਚ ਜਦੋਂ ਕਿ ਮਹਾਰਾਜਾ ਸ਼ੇਰ ਸਿੰਘ, ਰਣਜੀਤ ਸਿੰਘ ਦਾ ਲੜਕਾ, ਲਾਹੌਰ ਦਰਬਾਰ ਦੇ ਵਿੱਚ ਜਿਹੜਾ ਉਹ ਮਹਾਰਾਜਾ ਸੀ, ਔਰ ਉਸ ਵੇਲੇ ਵੱਡਾ ਨਿਸ਼ਾਨ ਸਾਹਿਬ ਜਿਹੜਾ ਮੀਰੀ ਪੀਰੀ ਦੇ ਨਿਸ਼ਾਨ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਅਕਾਲ ਤਖਤ ਔਰ ਹਰਮੰਦਰ ਸਾਹਿਬ ਦੇ ਵਿਚਾਲੇ
चिट्टा अंबर, बिल्कुल साफ मौसम, कोई झक्खड़ तूफान नहीं, और अचानक सारे बैठे ने और निशान साहब थੱਲੇ ਡਿੱਗਦਾ, ਉਹਦੇ ਕਈ ਟੁਕੜੇ ਹੋ ਜਾਂਦੇ ਨੇ। ਔਰ ਜਿਹੜੇ ਉੱਥੇ ਬੈਠੇ ਜਿਹੜੇ ਧਰਮੀ ਲੋਕ ਸੀ, ਮਜ਼ਹਬੀ ਲੋਕ ਸੀ, ਉਹ ਆਪਸ ਦੇ ਵਿੱਚ ਬੈਠਦੇ ਨੇ, ਗੁਫ਼ਤਗੂ ਕਰਦੇ ਨੇ ਕਿ ਵੀ ਇਹ ਕੀ ਹੈ, ਇਹ ਕੀ ਪਾਣਾ ਵਾਪਰਿਆ। ਉਹਨਾਂ ਨੂੰ ਲੱਗਾ ਕਿ ਉਹਨਾਂ ਨੇ ਕਿਹਾ ਵੀ ਇਹ ਸਿੱਖ ਰਾਜ ਜਾਣ ਦੀਆਂ ਨਿਸ਼ਾਨੀਆਂ ਨੇ, ਔਰ ਉਹਨਾਂ ਨੇ ਫੌਰਨ ਇੱਕ ਡੈਲੀਗੇਸ਼ਨ ਜਿਹੜਾ ਉਹ ਲਾਹੌਰ ਭੇਜਿਆ ਉਹਨਾਂ ਨੂੰ ਇਹ ਕਹਿਣ ਦੇ ਲਈ ਮਹਾਰਾਜੇ ਨੂੰ ਕਿ ਵੀ ਕੁਛ ਗਲਤ ਚੱਲ ਰਿਹਾ ਹੈ, ਇਹ ਰੱਬ ਦੀ ਕਰੋਪੀ ਹੈ, ਇਹ ਸਾਨੂੰ ਇੰਡੀਕੇਸ਼ਨ ਆਈ ਹੈ ਡਿਵਾਈਨ ਕਿ ਵੀ ਇਹ ਜਾਣਾ। ਤੇ ਉਹ ਉਸ ਪੀਰੀਅਡ 'ਚ ਲਿਖਿਆ ਹੋਇਆ ਹੈ ਕਿ ਉਹਦੇ 'ਚ ਉਹਨੇ ਕਿਹਾ ਮਹਾਰਾਜਾ ਨੇ ਕਿ ਜੀ पुजारियों को कड़ा के सुपने आते हैं, जब श्री अमृतसर जी जाएंगे झंडा साहब चढ़ाए देंगे कि भी ये इन्हां नूं पुजारियां नूं होर नहीं, इन्हां नूं कड़ा दे सुपने आउंदे ने भी जदों आवांगा मैं अंमृतसर जो जिन्ना खर्चा हुंदा है विल टेक केयर ऑफ इट। और इस घटना दे कुछ दिनां बाद शेर सिंह दा कतल हो जांदा है, ਉਹਦਾ लड़का भी 10-11 साल ਦਾ ਪ੍ਰਤਾਪ ਸਿੰਘ, ਉਹਨੂੰ ਵੀ ਮਾਰਨ ਵਾਲੇ ਵੀ ਆਪਣੇ ਹੀ ਨੇ ਕਜ਼ਨ ਸੰਧਾ ਵਾਲੀਏ ਸਰਦਾਰ। ਔਰ ਇੱਕ ਖੂਨ ਖਰਾਬੇ ਦੀ ਖੇਡ ਜਿਹੜੀ ਕਿ ਖੜਕ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਹੀ ਸ਼ੁਰੂ ਹੋਈ ਸੀ, ਉਹ ਅਲਟੀਮੇਟਲੀ ਕਿੱਥੇ ਲੀਡ ਕਰਦੀ ਹੈ ਕਿ ਅਲਟੀਮੇਟਲੀ ਰਣਜੀਤ ਸਿੰਘ ਦੇ ਸਾਰੇ ਹੀ ਮੁੰਡੇ 5-6 ਮਾਰੇ ਜਾਂਦੇ ਨੇ ਤੇ 5 ਸਾਲ ਦਾ ਦਲੀਪ ਸਿੰਘ ਗੱਦੀ ਤੇ ਬਹਿੰਦਾ, ਉਹਨੂੰ ਵੀ ਕਿਵੇਂ ਜਲਾਵਤਨ ਕਰਕੇ ਅੰਗਰੇਜ਼ ਲੈ ਜਾਂਦੇ ਨੇ ਇੰਗਲੈਂਡ। ਸੋ ਇਹ ਕਈ ਵਾਰ ਕੁਝ ਚੀਜ਼ਾਂ ਔਰ ਇਸ ਕਿਸਮ ਦਾ ਹੀ ਬਹੁਤ ਵਾਰ ਬਹੁਤ ਕੁਝ ਬਿਆਨਿਆ ਜਾ ਸਕਦਾ ਹੈ, पर मैं क्योंकि वक्त भी है वाल भी मैं देख रहा मेरा मन तो करता है कि मैं ये जेडे रूहानीयत दा मिस्टिसिज्म है इसकी गल करा। मोदी हुण मोदी नूं ये पता है कि भाई इस वेले कल्ला यही नहीं कि उत्थे लखां सिख बैठे ने, सारा पंजाब किस हद तक जाके जिन्होंने कहंदे ने सीदिंग विद एंगर, और दुनिया भर दे विच 30 मिलियन सिख जिन्नी इस वेले स्ट्रेंथ दे नाल सिख, और हुण तां ਉਹਨਾਂ ਦਾ ਮੀਡੀਆ 'ਚ ਵੀ NDTV ਵਰਗੇ ਕਹਿਣ ਲੱਗ ਗਏ ਨੇ ਕਿ ਇੰਨੀਆਂ ਰੈਲੀਆਂ ਪ੍ਰੋਟੈਸਟ ਗਿਣੇ ਹੀ ਨਹੀਂ ਜਾ ਸਕਦੇ, ਉਹ ਹੁਣ ਹੰਡਰਡਸ ਆਫ ਕਹਿਣ ਲੱਗ ਗਏ ਕਿ ਵੀ ਇਹਨਾਂ 4 ਹਫ਼ਤਿਆਂ ਦੇ ਵਿੱਚ ਸੈਂਕੜਿਆਂ ਹੋਏ ਨੇ। ਪਿਛਲੇ 2 ਦਿਨ ਪਹਿਲੇ ਸੈਕਰਾਮੈਂਟੋ ਦੇ ਵਿੱਚ ਇੰਨਾ ਵੱਡਾ ਪ੍ਰੋਟੈਸਟ, ਔਰ ਹਰ ਥਾਂ ਹਰ ਰੋਜ਼ ਕੁਝ ਚੱਲ ਰਿਹਾ। ਔਰ ਅੱਜ ਹੀ ਜਿਹੜਾ ਸਾਡੀ ਕੈਮਰਾ ਮੈਨ, ਉਹ ਸਾਡੀ ਟੀਮ ਟੈਕਨੀਕਲ ਟੀਮ ਨੇ ਭਾਈ ਜੋਗਾ ਸਿੰਘ, ਇੱਕ ਸਿੰਘ ਜਿਹੜੇ ਕੱਲੇ ਕਾਰੇ ਬੈਠੇ ਨੇ ਇੰਡੀਅਨ ਕੌਂਸੂਲੇਟ ਦੇ ਬਾਹਰ, ਰੋਜ਼ਾਨਾ ਸਵੇਰੇ 9 ਵਜੇ ਚਲੇ ਜਾਂਦੇ ਆ, 5 ਵਜੇ ਉੱਠਦੇ ਨੇ, ਉਹਨਾਂ ਦਾ ਇੰਟਰਵਿਊ ਵੀ ਕੀਤਾ, ਅਸੀਂ ਆਉਣ ਵਾਲੇ ਪੀਰੀਅਡ ਦੇ ਵਿੱਚ ਉਹਨੂੰ ਸ਼ੇਅਰ ਵੀ ਕਰਾਂਗੇ। ਸੋ ਇਹ ਇੱਕ ਆਪਣੇ ਤੌਰ ਤੇ ਵੀ ਚੱਲ ਰਿਹਾ ਹੈ, ਲੇਕਿਨ 4 ਚਫੇਰੇ ਜਿਹੜਾ ਇਸ ਦੇ ਉੱਤੇ ਪੂਰਾ ਇਹ ਹੈ। ਔਰ ਹਕੂਮਤ ਬਾਹਰ ਜੋ ਮਰਜ਼ੀ ਕਹਿਣ ਕਿ ਜੀ ਇਹ ਪੰਜਾਬ ਦਾ ਹੈ, ਇਹ ਟੁਕੜੇ ਟੁਕੜੇ ਤੇ ਫਲਾਣਾ, ਪਰ ਉਹਨਾਂ ਨੂੰ ਪਤਾ ਹੈ, ਇੰਟਰਨੈਸ਼ਨਲ ਮੀਡੀਆ ਵੀ ਕਹਿ ਰਿਹਾ ਹੈ ਕਿ ਪਿਛਲੇ 6 ਸਾਲ ਦੇ ਵਿੱਚ ਮੋਦੀ ਹਕੂਮਤ ਆਪਣੇ ਸਭ ਤੋਂ ਟਫ ਦੌਰ ਚੋਂ ਗੁਜ਼ਰ ਰਹੀ ਹੈ। ਹੁਣ ਮੋਦੀ ਨੇ ਉਹਦਾ ਜਿਹੜਾ ਨਟੰਕੀ ਦਿਮਾਗ ਹੈ, ਨਟੰਕੀ ਮਾਸਟਰ ਦਾ, ਉਹਨੇ ਸੋਚਿਆ ਵੀ ਕੀ ਹੈ। ਹੁਣ ਐਤਵਾਰ ਦਾ ਦਿਨ, ਬੀਤੇ ਕੱਲ ਦਾ ਦਿਨ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਵੀ ਸੀ ਬਿਕਰਮੀ ਕੈਲੰਡਰ ਦੇ ਮੁਤਾਬਕ, ਔਰ ਉਹਦੇ ਚ ਜ਼ਾਹਰ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਚਾਂਦਨੀ ਚੌਂਕ ਦਿੱਲੀ ਚ ਹੁੰਦੀ ਹੈ। ਸੀਸਗੰਜ ਦਿੱਲੀ ਦਾ ਉਹ ਮੁਕਾਮ ਹੈ ਜਿੱਥੇ ਉਹਨਾਂ ਨੂੰ ਬੀਹੈਡ ਕੀਤਾ ਗਿਆ, ਔਰ ਉਹਨਾਂ ਦਾ ਸੀਸ ਲੈ ਕੇ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਪਹੁੰਚ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਕੋਲ, ਉਹ 9 ਸਾਲ ਦੀ ਉਮਰ ਹੈ, ਉਹਨਾਂ ਨੂੰ ਉਹ ਸੀਸ ਆਪਣੇ ਪਿਤਾ ਦਾ ਰਿਸੀਵ ਕਰਦੇ ਨੇ, ਰੰਗਰੇਟੇ ਗੁਰੂ ਕੇ ਬੇਟੇ ਫਰਮਾਉਂਦੇ ਨੇ। ਔਰ ਉਹਨਾਂ ਦੇ ਧੜ ਦਾ ਸੰਸਕਾਰ ਜਿੱਥੇ ਇਹ ਰਕਾਬਗੰਜ, ਅਸਲ 'ਚ ਇੱਕ ਛੋਟਾ ਜਿਹਾ ਗਰੀਬ ਵਣਜਾਰਿਆਂ ਲੁਬਾਣਿਆਂ ਦਾ ਪਿੰਡ ਸੀ, ਜਿਹੜੇ ਘੋੜਿਆਂ ਦੀਆਂ ਰਕਾਬਾਂ ਬਣਾਉਂਦੇ ਨੇ, ਜਿਹੜੀ ਰਕਾਬ ਉਹਨੂੰ ਕਹਿੰਦੇ ਨੇ। ਔਰ ਉਹਨਾਂ ਜਿਹੜਾ ਇਸ ਲਈ ਦਾ ਨਾਂ ਹੀ ਰਕਾਬਗੰਜ ਹੈ, ਔਰ ਉਹ ਨਾਂ ਅੱਜ ਤੱਕ ਵੀ ਕਿਉਂਕਿ ਹਿਸਟੋਰੀਕਲ ਨੇਮ ਹੈ। ਔਰ ਇੱਥੇ ਉਹਨਾਂ ਨੇ ਭਾਈ ਲੱਖੀ ਸ਼ਾਹ ਲੁਬਾਣਾ ਨੇ ਇੱਕ ਵੱਖਰਾ ਇਤਿਹਾਸ ਹੈ ਕਿ ਕਿਵੇਂ ਉਹਨਾਂ ਦੇ ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਕੀਤਾ। ਸੋ ਜ਼ਾਹਰ ਹੈ ਕਿ ਇੱਕ ਬਹੁਤ ਵੱਡਾ, ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਜਿਨ੍ਹਾਂ ਪ੍ਰਥਾਏ 52 ਕਵੀ ਜਿਹੜੇ 10ਵੇਂ ਪਾਤਸ਼ਾਹ ਦੇ ਦਰਬਾਰ 'ਚ ਸਨ, ਉਹਨਾਂ ਦੇ ਵਿੱਚ ਸੈਨਾਪਤੀ ਜਿਹੜੇ ਮਸ਼ਹੂਰ ਕਵੀ ਨੇ, ਉਹਨਾਂ ਨੇ ਇਹ ਫਰਮਾਇਆ ਕਿ ਭਾਈ ਇਹ ਜਿਹੜੇ ਨੇ ਗੁਰੂ ਤੇਗ ਬਹਾਦਰ ਪ੍ਰਗਟ ਹੁੰਦੇ ਨੇ, ਔਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਿ ਉਹਨਾਂ ਨੇ ਸਾਰੀ ਸ੍ਰਿਸ਼ਟੀ ਦੇ ਉੱਤੇ, ਸਾਰੀ ਦੁਨੀਆ ਦੇ ਉੱਤੇ ਚਾਦਰ ਪਾਈ। ਹੁਣ ਚਾਦਰ, ਤੁਸੀਂ ਚਾਦਰ ਪਾਣਾ
ਜਿਹੜਾ ਹੈ ਉਹ ਇੱਕ ਆਨਰ ਹੈ, ਜਿਹੜਾ ਬੇਆਨਰ ਹੋ ਰਿਹਾ ਹੋਏ ਜਾਂ ਜਿਹਦੇ ਬੇਆਨਰ ਹੋਣ ਦਾ ਡਰ ਹੋਏ, ਅਸੀਂ ਉਸ ਨੂੰ ਕਹਿੰਦੇ ਆ ਕਿ ਭਾਈ ਚਾਦਰ ਔਰ ਇਹਦੇ ਇੱਕ ਵੱਖਰੀਆਂ ਨੁਆਂਸਿਸ ਨੇ ਸਾਡੇ ਕਲਚਰ ਦੇ ਵਿੱਚ। ਇਹ ਇੱਜ਼ਤ ਔਰ ਪੱਤ ਦੇ ਰਾਖੇ ਕਿ ਵੈਲਿਊਜ਼ ਆਫ ਰਾਈਟੀਅਸਨੈਸ। ਹੁਣ ਇਹ ਜਿਹੜਾ ਪ੍ਰੋਪੇਗੇਸ਼ਨ ਹੈ ਬਹੁਤ ਵਾਰ ਕਿ ਜੀ ਹਿੰਦੂ ਧਰਮ ਦੀ ਖਾਤਰ ਜਾਂ ਕਈ ਵਾਰੀ ਤੇਗ ਬਹਾਦਰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ, ਨਹੀਂ, ਇਹ ਜਿਹੜਾ ਇਹ ਉਹ ਮੈਸੇਜ ਹੈ ਗੁਰੂ ਸਾਹਿਬ ਦਾ ਕਿ ਭਾਈ ਕਿਸੇ ਨੂੰ ਕੋਈ ਹੱਕ ਨਹੀਂ ਕਿ ਕੋਈ ਬੇਸਿਕ ਫਰੀडम्स ਕਿਸੇ ਦੀਆਂ ਖੋਏ। ਪਰ ਇਹ ਸ਼ਹਾਦਤ ਜਿਹੜਾ ਹੈ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ, ਕਿ ਉਹਨਾਂ ਨੇ ਧਰਮ ਦੀ ਖਾਤਰ ਵੈਲਿਊਜ਼ ਆਫ ਰਾਈਟੀਅਸਨੈਸ ਸਿਰ ਦੇ ਦਿੱਤਾ ਹੈ ਪਰ ਸਿਰੜ ਨਹੀਂ ਛੱਡਿਆ। ਹੁਣ ਉਸ ਗੁਰੂ ਤੇਗ ਬਹਾਦਰ ਦੀ ਕੌਮ ਤਾਂ ਲੱਖਾਂ ਦੀ ਗਿਣਤੀ 'ਚ ਦਿੱਲੀ ਦੀਆਂ ਬਰੂਹਾਂ ਤੇ ਬੈਠੀ ਹੈ ਬਿਲਕੁਲ ਇਨਸਾਫ ਲੈਣ ਦੇ ਲਈ। ਇਕੱਲੇ ਆਪਣੇ ਲਈ ਨਹੀਂ ਉਹ ਮੰਗ ਰਹੇ, ਕਿਉਂਕਿ ਇਹ ਕਾਨੂੰਨ ਸਾਰੇ ਭਾਰਤ ਦੇ ਕਿਸਾਨਾਂ ਤੇ ਲਾਗੂ ਹੁੰਦੇ ਨੇ, ਸਾਰੇ ਭਾਰਤ ਦੇ ਲਈ। ਔਰ ਇਹ ਜਿਹੜੇ ਉਹਨਾਂ ਨੂੰ ਅੱਡ-ਅੱਡ ਜਿਹੜੇ ਆ ਉਹ ਡਰੋਗੇਟਰੀ ਲਫ਼ਜ਼ਾਂ ਦੇ ਨਾਲ ਐਡਰੈਸ ਕਰ ਰਹੇ ਨੇ, ਇਸ ਡਰਾਮੇਬਾਜ਼ ਨੂੰ ਇਹ ਸੁਝਿਆ ਕਿ ਬਈ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਹੈ ਤੇ ਮੈਂ ਜਾ ਕੇ ਔਰ ਬਿਨਾਂ ਕੋਈ ਇਨਫੋਰਮ ਕੀਤੇ, ਬਿਨਾਂ ਕੋਈ ਸਿਕਿਉਰਿਟੀ ਪ੍ਰਬੰਧਕਾਂ ਤੱਕ ਨੂੰ ਵੀ ਨਹੀਂ, ਉਹ ਜਿਹੜਾ ਹੈ ਉਹ ਕੇਸਰੀ ਕੱਪੜੇ ਪਾ ਕੇ ਨੰਗੇ ਪੈਰ ਜਿਹੜਾ ਉਹਦੇ ਤੇ ਤੁਹਾਨੂੰ ਪ੍ਰਕਰਮਾਂ 'ਚ ਤੁਰਦਾ ਨਜ਼ਰ ਆਉਂਦਾ ਹੈ, ਫਿਰ ਜਾ ਕੇ ਅੱਗੇ ਨੱਕ ਰਗੜ ਰਿਹਾ। ਰਮਾਲਾ ਸਾਹਿਬ ਵੀ ਨਾਲ ਲੈ ਕੇ ਗਿਆ। ਹੁਣ ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਜਿਹਨੂੰ ਸਿਰੋਂ ਪਾਓ ਆਨਰ ਕਰਨਾ ਕਿਹਾ ਜਾਂਦਾ ਹੈ, ਇੱਕ ਤਾਂ ਹੁੰਦਾ ਤੁਸੀਂ ਕਿਸੇ ਨੂੰ ਸਪੈਸ਼ਲੀ ਸੱਦ ਕੇ ਆਨਰ ਕਰਦੇ ਹੋ, ਇੱਕ ਜਿਹੜੇ ਇਤਿਹਾਸਕ ਗੁਰਦੁਆਰਿਆਂ ਦੀ ਇਹ ਰਵਾਇਤ ਵੀ ਹੈ ਕਿ ਹੁਣ ਰੁਮਾਲ ਵੱਡਾ ਰੁਮਾਲਾ ਹੁੰਦਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਕ੍ਰਿਪਚਰ ਹੈ, ਜਿਸ ਨੂੰ ਜਿਹੜਾ ਹੈ ਜਦੋਂ ਉਸ ਨੂੰ ਪ੍ਰਕਾਸ਼ ਕੀਤਾ ਜਾਂਦਾ ਹੈ, ਉਸ ਦੀ ਜਿਹੜੀ ਹੈ ਉਸ ਦਾ ਨੂਰ ਪ੍ਰਗਟ ਕੀਤਾ ਜਾਂਦਾ ਹੈ ਤੇ ਉਸ ਦੇ ਥੱਲੇ ਵੀ ਰੁਮਾਲੇ ਹੁੰਦੇ ਨੇ, ਉਸ ਦੇ ਉੱਤੇ ਵੀ ਨੇ, ਸਾਈਡ ਦੇ ਉੱਤੇ ਜਿਨ੍ਹਾਂ ਨੂੰ ਅਸੀਂ ਪਲਕਾਂ ਕਹਿੰਦੇ ਹਾਂ। ਸੋ ਜਿਹੜਾ ਉਸ ਥਾਂ ਦੇ ਉੱਤੇ ਸਤਿਕਾਰ ਭੇਟ ਕਰਦਾ ਹੈ, ਜਿਵੇਂ ਇਸਲਾਮ ਦੇ ਵਿੱਚ ਜਿਹੜੇ ਦਰਗਾਹਾਂ ਤੇ ਜਾਂਦੇ ਨੇ ਉਹ ਚਾਦਰ ਲੈ ਕੇ ਜਾਂਦੇ ਨੇ। ਸੋ ਇਹ ਰੁਮਾਲਾ ਜਿਹੜਾ ਹੈ ਉਹ ਇਹੀ ਹੁੰਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਔਰ ਸਾਈਡ ਦੀਆਂ ਪਲਕਾਂ ਇਹ ਕੰਪਲੀਟ ਉਸ ਦਾ ਹੁੰਦਾ, ਉਹਨੂੰ ਲੈ ਕੇ ਜਾਂਦੇ ਨੇ ਭੇਟ ਕਰਨ ਦੇ ਲਈ। ਔਰ ਇਹ ਇੱਕ ਰਵਾਇਤ ਹੈ ਕਿ ਜਿਹੜਾ ਰੁਮਾਲਾ ਲੈ ਕੇ ਜਾਂਦਾ ਹੈ ਉਸ ਨੂੰ ਜਿਹੜਾ ਮਹਾਰਾਜ ਦੀ ਤਾਬਿਆ ਬੈਠਾ ਗ੍ਰੰਥੀ ਹੈ, ਸਿੰਘ ਹੈ, ਉਹ ਉਸ ਦੇ ਗਲ ਦੇ ਵਿੱਚ ਸਿਰੋਪਾਓ ਵੀ ਪਾਉਂਦਾ ਹੈ ਔਰ ਉਸ ਨੂੰ ਜਿਹੜਾ ਉਹਨੂੰ ਤੁਸੀਂ ਸਿਰੋਪਾਓ ਆਨਰ ਕੁਛ। ਹੁਣ ਉਹਨੂੰ ਪਤਾ ਮੋਦੀ ਚੇਚਾ ਇਹੀ ਨਹੀਂ ਕਿ ਬਈ ਉਹ ਪਾ ਕੇ ਕੇਸਰੀ ਕੱਪੜੇ ਗਿਆ, ਰੁਮਾਲਾ ਵੀ ਲੈ ਕੇ ਗਿਆ ਔਰ ਫਿਰ ਜਿਸ ਅੰਦਾਜ਼ ਦੇ ਵਿੱਚ ਕੋਈ ਸਿਕਿਉਰਿਟੀ ਨਹੀਂ, ਕੋਈ ਦੂਜਾ ਨਹੀਂ, ਕੋਈ ਸਪੈਸ਼ਲ ਲਾਈਨ ਨਹੀਂ, ਔਰ ਇਹ ਦੱਸਣ ਦੇ ਲਈ ਵੀ ਕਿ ਜੀ ਦੇਖੋ ਮੈਂ ਤਾਂ ਇੱਕ ਹੰਬਲ ਡਿਵੋਟੀ ਦੇ ਤੌਰ ਤੇ ਆਇਆ। ਹੁਣ ਜਿਹੜੀ ਮਿਸਟੇਕ ਗੱਲ ਹੈ ਬਹੁਤ ਵਾਰ ਇਹ ਮੈਸੇਜ ਹੁਣ ਔਰ ਮੈਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਵੀ ਜਿਹੜਾ ਗੁਰਦੁਆਰੇ ਦੀ ਸ਼ੁਰੂਆਤ ਹੁੰਦੀ ਹੈ ਜਿਹਨੂੰ ਅਸੀਂ ਦੀਵਾਨ ਕਹਿੰਦੇ ਆ, ਰਾਇਲ ਅਸੈਂਬਲੀ, ਉਹ ਸਵੇਰ ਦੇ ਵੇਲੇ ਅਰਲੀ ਆਵਰਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ਮਾਨ ਕੀਤਾ। ਪ੍ਰਕਾਸ਼ ਰੋਸ਼ਨੀ ਨੂੰ ਕਹਿੰਦੇ ਨੇ, ਲੌ ਨੂੰ ਕਹਿੰਦੇ ਨੇ, ਨੂਰ ਨੂੰ ਕਹਿੰਦੇ ਨੇ, ਕਿ ਉਸ ਨੂੰ ਖੋਲ ਕੇ ਉਸ ਦਾ ਤੋਂ ਹੁਕਮਨਾਮਾ ਲਿਆ ਜਾਂਦਾ ਹੈ, ਜਿਸ ਨੂੰ ਪੁਰਾਣੀ ਪੰਜਾਬੀ ਦੇ ਵਿੱਚ ਆਵਾਜ਼ਾ ਵੀ ਕਹਿੰਦੇ ਸੀ, ਆਵਾਜ਼ਾ ਲੈਣਾ। ਅੱਜ ਅਸੀਂ ਹੁਕਮਨਾਮਾ ਜਾਂ ਫਰਮਾਨ ਇਹ ਲਫ਼ਜ਼ ਅਸੀਂ ਇਸਤੇਮਾਲ ਕਰਦੇ ਹਾਂ ਕਿਉਂਕਿ ਉਹ ਮੈਸੇਜ ਹੁੰਦਾ ਫॉर ਦਾ ਡੇ ਔਰ ਉਹਦੇ ਚੋਂ ਰੈਂਡਮਲੀ ਖੋਲਿਆ ਜਾਂਦਾ, ਉਹਦੇ ਚ ਕੋਈ ਸਪੈਸੀਫਿਕ ਨਹੀਂ ਹੁੰਦਾ ਕਿ ਭਾਈ ਜਿਹੜਾ ਮਿਡਲ ਨੂੰ ਧਿਆਨ ਚ ਰੱਖਦੇ ਆ ਖੋਲਿਆ ਜਾਂਦਾ ਔਰ ਉਹ ਜਿਹੜਾ ਖੱਬਾ ਪੇਜ ਜਿਹੜਾ ਹੁੰਦਾ ਉਸ ਦੇ ਟੌਪ ਤੋਂ ਉਹਨੂੰ ਪੜ੍ਹਿਆ ਜਾਂਦਾ ਔਰ ਜੇ ਉਸ ਦੀ ਸ਼ਬਦ ਦੀ ਇਬਾਰਤ ਪਿੱਛੋਂ ਹੋਏ ਤਾਂ ਫਿਰ ਲਾਸਟ ਪੇਜ ਤੇ ਆਇਆ ਜਾਂਦਾ। ਹੁਣ ਉਸ ਦਿਨ ਦਾ ਹੁਕਮਨਾਮਾ ਲਿਆ ਜਾ ਚੁੱਕਾ ਸੀ ਜਦੋਂ ਕਿ ਇਹ ਗਿਆ ਔਰ ਇੱਕ ਚੰਗੀ ਇਹ ਹੈ ਕਿਉਂਕਿ ਗੁਰਬਾਣੀ ਨੂੰ ਹਰ ਕੋਈ ਸਮਝ ਨਹੀਂ ਸਕਦਾ। ਜਦੋਂ ਇਹ ਹੁਕਮਨਾਮਾ ਲਿਆ ਜਾਂਦਾ ਹੈ ਉਸ ਤੋਂ ਬਾਅਦ ਜਿਹੜੇ ਹੁਕਮਨਾਮਾ ਲੈ ਰਹੇ ਗ੍ਰੰਥੀ ਹੁੰਦੇ ਨੇ ਉਹਨੂੰ ਉਹ ਸਾਦਾ ਜ਼ਬਾਨ ਦੇ ਵਿੱਚ ਸਮਝਾਉਂਦੇ ਵੀ ਨੇ ਪੰਜਾਬੀ ਦੇ ਵਿੱਚ, ਤਾਂ ਕਿ ਵੀ ਇਸ ਦਾ ਕੀ ਮਤਲਬ ਹੈ, ਤਾਂ ਕਿ ਜਿਹੜੇ ਆਏ ਨੇ ਦੀਵਾਨ 'ਚ ਬੈਠੇ ਨੇ ਉਹ ਉਸ ਜਿਹੜਾ ਮੈਸੇਜ ਆ ਉਹਨੂੰ ਲੈ ਕੇ ਘਰੀ ਜਾਣ। ਹੁਣ ਗੁਰੂ ਗ੍ਰੰਥ ਸਾਹਿਬ 'ਚ 6 ਗੁਰੂ ਸਾਹਿਬਾਨ ਦੀ ਬਾਣੀ ਹੈ, ਭਗਤਾਂ ਦੀ ਬਾਣੀ ਹੈ, ਭੱਟਾਂ ਦੀ ਬਾਣੀ ਹੈ, ਬਾਬਾ ਫਰੀਦ ਗੰਜ ਸ਼ੱਕਰ ਦਾ ਅਕਸਰ ਮੈਂ ਜ਼ਿਕਰ ਕਰਦਾ ਹਾਂ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਹੈ ਜਿਨ੍ਹਾਂ ਦੀ ਸ਼ਹਾਦਤ ਹੋਈ ਔਰ ਇੱਕ ਸਪੈਸੀਫਿਕ ਰਾਗ ਹੈ ਜੈਜਾਵੰਤੀ ਜਿਹਦੇ 'ਚ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ। ਹੁਣ
ਕੱਲ ਦੇ ਹੁਕਮਨਾਮੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਫਰਮਾਨ ਜਾਇਜ਼ਾਵੰਤੀ ਦੇ ਵਿੱਚ ਸੀ, ਜਿਹਨੂੰ ਅਸੀਂ ਕਲੋਜ਼ਿੰਗ ਦੇ ਵਿੱਚ ਅੱਜ ਪੂਰਾ ਸ਼ਬਦ ਮੈਂ ਡਿਸਕਸ ਕਰਾਂਗਾ। ਲੇਕਿਨ ਜਿਉਂ ਹੀ ਮੋਦੀ ਗੁਰਦੁਆਰਾ ਸਾਹਿਬ ਦੀ ਹਦੂਦ 'ਚ ਮੱਥਾ ਟੇਕ ਕੇ ਔਰ ਬਾਅਦ 'ਚ ਜਿਵੇਂ ਉਹ ਸ਼ੌਕੀਨ ਜਿਹੜੇ ਹੁੰਦੇ ਨੇ, ਕੋਈ ਸੈਲਫੀ ਲੈਣ ਵਾਲੇ ਜਾਂ ਕੋਈ ਦੂਜੇ, ਉੱਥੋਂ ਤੱਕ ਪਹੁੰਚਣ ਤੋਂ ਪਹਿਲਾਂ ਹੁਕਮਨਾਮਾ ਲਿਆ ਜਾ ਚੁੱਕਾ ਸੀ ਔਰ ਜਿਹੜੇ ਗ੍ਰੰਥੀ ਸਿੰਘ ਨੇ ਉਹਦੀ ਇੰਟਰਪ੍ਰੀਟੇਸ਼ਨ ਕਰ ਰਹੇ ਸੀ। ਔਰ ਉਹ ਇੰਟਰਪ੍ਰੀਟੇਸ਼ਨ ਕੀ ਸੀ, ਉਹ ਮੈਂ ਸਮਝਦਾ ਹਾਂ ਕਿ ਉਹ ਡਿਵਾਈਨ ਮੈਸੇਜ ਹੈ ਮੋਦੀ ਨੂੰ ਕਿ ਭਾਈ ਤੂੰ ਇੱਕ ਪਖੰਡੀ ਹੈ, ਢੋਂਗੀ ਹੈ, ਤੂੰ ਇੱਕ ਧਰਮੀ ਹੋਣ ਦਾ ਪੁਰਾਣ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇਹ ਰਾਮਚੰਦਰ ਕ੍ਰਿਸ਼ਨ ਇਹ ਸਾਰੇ ਜਿਹੜੇ ਅਵਤਾਰਾਂ ਦਾ ਕਨਸੈਪਟ ਹੈ ਹਿੰਦੂ ਪੁਰਾਣਾਂ ਦਾ ਕਨਸੈਪਟ ਹੈ, ਵੈਦਿਕ ਧਰਮ ਦਾ ਹਿੱਸਾ ਨਹੀਂ ਹੈ। ਔਰ ਇਸ ਤੁਕ ਦੇ ਵਿੱਚ ਵੀ ਸਪੈਸੀਫਿਕਲੀ ਪੁਰਾਣ ਸ਼ਬਦ ਹੈ ਕਿ ਭਾਈ ਇਹ ਹੈ ਕਿ ਭਾਈ ਤੂੰ ਜਿਹੜਾ ਹੈ ਉਹ ਇਹ ਪੜ੍ਹਦਾ ਪਰ ਤੂੰ ਸਿਰੇ ਦਾ ਪਖੰਡੀ ਹੈ। ਔਰ ਇਸ ਗੱਲ ਨੂੰ ਦੇਖ ਲੈ ਕਿ ਭਾਈ ਅਲਟੀਮੇਟਲੀ ਮੌਤ ਤੇਰੇ ਸਿਰ ਤੇ ਮੰਡਰਾ ਰਹੀ ਹੈ ਜੀ। ਕਾਲ ਤੋਂ ਪਹੁੰਚਿਓ ਆਨ, ਕਹਾਂ ਜਾਹੇ ਭਾਜਰੇ, ਕਿੱਥੇ ਭੱਜ ਕੇ ਕਿੱਥੇ ਜਾਏਗਾ। ਔਰ ਮੈਂ ਕਿਉਂਕਿ ਇਨ ਓਰੀਜਨਲ ਬਹੁਤ ਸਾਰਾ ਤਾਂ ਸੋਸ਼ਲ ਮੀਡੀਆ ਤੇ ਵੀਰਾਂ ਭੈਣਾਂ ਨੇ ਦੇਖਿਆ, ਲੇਕਿਨ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਦੀ ਸਹੂਲਤ ਲਈ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਸ ਮਿੰਟ 1.5 ਮਿੰਟ ਦੀ ਕਲਿੱਪ ਨੂੰ ਚਲਾ ਦੇਣ ਕਿ ਉਹ ਡਿਵਾਈਨ ਮੈਸੇਜ ਨੇ। ਅੱਜ ਸਾਰਾ ਹੀ ਦਿਨ ਸੋਸ਼ਲ ਹੈਸ਼ਟੈਗ ਵੀ ਚੱਲੇ ਔਰ ਈਵਨ ਉਹਨਾਂ ਦੀਆਂ ਪ੍ਰੋਮੀਨੈਂਟ ਜਿਹੜੀਆਂ ਮੀਡੀਆ ਐਨਾਲਿਸਟ ਨੇ, ਬੀਬੀਆਂ ਵੀ ਔਰ ਬੰਦੇ ਵੀ, ਉਹਨਾਂ ਨੇ ਵੀ ਕਿਹਾ ਕਿ ਭਾਈ ਆ ਕ੍ਰਿਸ਼ਮਾ ਹੋਇਆ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ 'ਚ ਉਹਨਾਂ ਦਾ ਹੀ ਹੁਕਮਨਾਮਾ ਔਰ ਉਸ ਨੂੰ ਹੀ ਇਹ ਜਿਹੜਾ ਹੈ ਯਾਦ ਦਹਾਨੀ ਕਿ ਨਿਸ ਦਿਨ ਸੁਣ ਕੇ ਪ੍ਰਾਨ ਸਮਝਤ ਨਾ ਤੂੰ ਅਜਾਨ ਕਾਲ ਤੋਂ ਪਹੁੰਚਿਓ ਆਨ ਕਹਾਂ ਜਾਹੇ ਭਾਜ ਰਹੇ ਕਿ ਭਾਈ ਤੂੰ ਰੋਜ਼ਾਨਾ ਨਿਸ ਦਿਨ ਦਿਨੇ ਔਰ ਰਾਤ ਤੂੰ ਪੁਰਾਣ ਸੁਣਦਾ, ਤੂੰ ਸਾਰਾ ਰਾਮ ਤੇ ਕ੍ਰਿਸ਼ਨ ਤੇ ਇਹ ਨਿਸ ਦਿਨ ਸੁਣ ਕੇ ਪੁਰਾਣ ਸਮਝਿਆ ਨਾ ਤੂੰ ਅਜਾਨ ਕਿ ਤੂੰ ਇਹ ਸੁਣ ਕੇ ਵੀ ਸਮਝਤ ਨਾ ਰੇ ਅਜਾਨ, ਤੈਨੂੰ ਕੋਈ ਸਮਝ ਨਹੀਂ ਹੈ। ਕਾਲ ਤੋਂ ਪਹੁੰਚਿਓ ਆਨ, ਹੁਣ ਇਹ ਤੂੰ ਦੇਖ ਤੇਰੇ ਸਿਰ ਤੇ ਮੌਤ ਆ ਰਹੀ ਹੈ, ਕਹਾਂ ਜਾਹੇ ਭਾਜ, ਕਿੱਥੇ ਭੱਜ ਕੇ ਜਾਏਗਾ ਮੌਤ ਤੋਂ। ਸੋ ਮੈਂ ਕਲੋਜ਼ਿੰਗ ਤੋਂ ਪਹਿਲਾਂ ਚਾਹਾਂਗਾ ਕਿ ਔਰ ਇਸ ਸ਼ਬਦ ਨੂੰ ਅਸੀਂ ਅਖੀਰਲੇ ਸੈਗਮੈਂਟ 'ਚ ਡਿਸਕਸ ਕਰਾਂਗੇ ਕਿ ਟੈਕਨੀਕਲ ਟੀਮ ਨੂੰ ਚਲਾ ਦੇ। ਬਿਲਕੁਲ ਬੇਸ਼ੱਕ ਤੂੰ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਧਰਮੀ ਆ, ਸੰਗਤ ਕਰਦਾ, ਬਾਣੀ ਪੜ੍ਹਦਾ, ਸੇਵਾ ਕਰਦਾ, ਪਰ ਕਹਿੰਦੇ ਜੇ ਤੇਰੀ ਸੋਚ ਦੇ ਵਿੱਚ ਤਬਦੀਲੀ ਨਹੀਂ ਆਈ, ਨਿਸ ਦਿਨ ਸੁਣ ਕੇ ਪੁਰਾਣ ਸਮਝਤ ਨਾ ਰੇ ਅਜਾਨ ਕਾਲ ਤੋਂ ਪਹੁੰਚਿਓ ਆਨ ਕਹਾਂ ਜਹ ਭਾਜਰੇ। ਧਾਰਮਿਕ ਗ੍ਰੰਥਾਂ ਦੀ ਸਿੱਖਿਆ ਸਰਵਣ ਵੀ ਕੀਤੀ, ਧਾਰਮਿਕ ਗ੍ਰੰਥਾਂ ਨੂੰ ਪੜ੍ਹਿਆ ਵੀ, ਪਰ ਜਿਹੜਾ ਧਾਰਮਿਕ ਗ੍ਰੰਥਾਂ ਦੇ ਰਾਹੀਂ ਉਪਦੇਸ਼ ਸੀ ਮਾਨਵਤਾ ਦੇ ਭਲੇ ਵਾਲਾ, ਪਰਮਾਤਮਾ ਦੀ ਬੰਦਗੀ ਵਾਲਾ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਕਹਿੰਦੇ ਜੇ ਤੂੰ ਇਬਾਦਤ ਨਹੀਂ ਕੀਤੀ, ਮਾਨਵਤਾ ਦੇ ਭਲੇ ਦੀ ਵਿਚਾਰਧਾਰਾ ਤੇਰੇ ਜੀਵਨ ਵਿੱਚ ਨਹੀਂ ਆਈ, ਇੱਕ ਗੱਲ ਦਾ ਖਿਆਲ ਰੱਖੀ, ਜਦੋਂ ਕਾਲ ਨੇ ਆਉਣਾ ਹੈ, ਧਰਮਰਾਜ ਦੇ ਜਮਦੂਤ ਆਉਣਗੇ, ਜਦੋਂ ਕਾਲ ਤੇਰੇ ਸਿਰ ਤੇ ਆ ਕੇ ਉਹਨੇ ਗਲੇ ਵਿੱਚ ਫਾਈ ਪਾ ਲਈ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕਹਾਂ ਜਾਹੇ ਭਾਜਰੇ, ਕਿੱਥੇ ਭਾਜੇਗਾ? ਕਾਲ ਤੋਂ ਕੋਈ ਬਚਿਆ? ਕਾਲ ਤੋਂ ਕੋਈ ਭੱਜ ਸਕਿਆ? ਸਤਿਗੁਰੂ ਸਾਹਿਬ ਜੀ ਕਹਿੰਦੇ ਨਹੀਂ, ਅਸਥੇ ਜੋ ਮਾਨੇ ਹੁੰਦੇ ਜਿਹਨੂੰ ਜੋ ਸਮਝਦਾ ਹੈ ਮੇਰਾ ਸਰੀਰ ਹੈ, ਮੈਂ ਬਲਦੇਵ ਇੱਕ ਲਾਈਵ ਫੋਟੋ। ਵੀਅਰਸ ਤੁਸੀਂ ਇਹ ਵੀਡੀਓ ਦੇਖੀਏ, ਸੋ ਇਸ ਦੇ ਨਾਲ ਹੀ ਆਪਾਂ ਜਿਹੜੇ ਪਹਿਲੇ ਸੈਗਮੈਂਟ ਦੀ ਸਮਾਪਤੀ ਤੇ ਆਉਂਦੇ ਹਾਂ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ
ਉਸ ਨੂੰ ਬੁਲੰਦ ਕਰ ਰਿਹਾ ਹੈ। ਸੋ ਟੀਵੀ 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। ਸੋ ਟੀਵੀ 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫਾਰ ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਵਿਊਅਰਸ ਤੁਹਾਡੇ ਦੁਆਰਾ ਦਿੱਤੀ ਗਈ ਇੱਕ ਜਿਹੜੀ ਪੈਨੀ ਹੈ ਉਹ ਟੈਕਸ ਡਿਡਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਤੁਸੀਂ ਟੀਵੀ 84 ਦੀ ਐਪ ਤੇ ਜਾ ਕੇ ਜਾਂ ਫਿਰ ਤੁਸੀਂ tv84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ। ਤੁਸੀਂ ਆਪਣੇ ਜਿਹੜੇ ਡੋਨੇਸ਼ਨ ਹੈ ਉਹ ਸਾਨੂੰ ਜ਼ੈਲ ਡੈਬਿਟ ਕਾਰਡ ਕ੍ਰੈਡਿਟ ਕਾਰਡ ਰਾਹੀਂ ਤੁਸੀਂ ਸਾਨੂੰ ਭੇਜ ਸਕਦੇ ਹੋ। ਤੁਸੀਂ ਆਪਣਾ ਜਿਹੜਾ ਚੈੱਕ ਬਣਾ ਕੇ ਸਾਨੂੰ ਇਸ ਪਤੇ ਤੇ ਵੀ ਭੇਜ ਸਕਦੇ ਹੋ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166191984 ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।